ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ GN ਲੀਵ ਵਾਲੇ। ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾਤੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-270-0113 ਤੇ ਇੰਟਰਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 8 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਇਸ ਟਾਈਮ ਦੀ ਖਾਸੀ ਚਰਚਿਤ ਖਬਰ ਤੋਂ। ਪ੍ਰਿੰਕ ਲੁਧਿਆਣਾ, ਜਿਹੜਾ ਕਿ ਸੋਸ਼ਲ ਮੀਡੀਆ ਤੇ ਅਕਸਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਜਾਂ ਵਿਵਾਦਾਂ ਦੇ ਵਿੱਚ ਘਿਰਿਆ ਰਹਿੰਦਾ, ਉਹਨੂੰ ਸ਼ੂਟਰਾਂ ਨੇ ਗੋਲੀਆਂ ਮਾਰਤੀਆਂ ਜੀ। ਬਿਲਕੁਲ ਵਿਵਾਦਤ ਕਹਿ ਸਕਦੇ ਆ ਕਿ ਇੱਕ ਵਿਵਾਦਤ ਨਾਮ ਹੈ। ਬਹੁਤ ਸਾਰੇ ਲੀਡਰਾਂ ਦੇ ਨਾਲ ਵੀ ਪ੍ਰਿਯੰਕਲ ਰਿਹਾ ਜੀ। ਜੇ ਤੁਸੀਂ ਦੇਖੋਗੇ ਤਾਂ ਮਤਲਬ ਕਿ ਕੜਵਲ, ਭੈਂਸ, ਫਿਰ ਇਸ ਤੋਂ ਇਲਾਵਾ ਸ਼ਾਇਦ ਭਾਜਪਾ ਵੀ ਜੁਆਇਨ ਕੀਤੀ। ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਣਾ ਹਨੀ ਸੇਠੀ ਦੇ ਨਾਲ, ਫਿਰ ਹਨੀ ਸੇਠੀ ਦੇ ਨਾਲ ਵਿਵਾਦ ਹੁੰਦਾ, ਫਿਰ ਮੁੜ ਕੇ ਹਨੀ ਸੇਠੀ ਤੇ ਇੱਕ ਔਰਤ ਵੱਲੋਂ ਦੋਸ਼ ਲਾਏ ਜਾਂਦੇ ਆ। ਉਹ ਔਰਤ ਵੀ ਇਹਦੀ ਦੁਕਾਨ ਤੇ ਸੀ ਅੱਜ ਜਿਸ ਵੇਲੇ ਫਾਇਰਿੰਗ ਹੋਈ ਆ, ਤਾਂ ਉਸਤੇ ਵੀ ਗੋਲੀ ਵੱਜੀ ਆ, ਉਸਤੇ ਵੀ ਗੋਲੀ ਲੱਗੀ ਆ। ਇਹਨੂੰ ਵੀ ਹੁਣ ਕੋਈ ਕਹਿੰਦਾ ਕਿ 3 ਗੋਲੀਆਂ ਵੱਜੀਆਂ, ਕੋਈ ਕਹਿੰਦਾ 4, ਕੋਈ ਕਹਿੰਦਾ 5। ਵੱਖ ਵੱਖਰੀਆਂ ਰਿਪੋਰਟਾਂ, ਕਿਉਂਕਿ ਪ੍ਰਵੀਨ ਜੀ 6 ਤੋਂ 6:30 ਦੇ ਦਰਮਿਆਨ ਘਟਨਾ ਹੈ। ਹਾਲੇ ਕੋਈ ਆਫੀਸ਼ੀਅਲੀ ਪੁਸ਼ਟੀ ਨਹੀਂ ਹੈ ਇਸ ਗੱਲ ਦੀ ਕਿ ਕਿੰਨੀਆਂ ਗੋਲੀਆਂ ਲੱਗੀਆਂ। ਪਰ ਇੱਕ ਵੱਡੀ ਗੱਲ ਹੈ ਕਿ ਪ੍ਰਿਯੰਕਲ ਤੁਸੀਂ ਹਿਸਾਬ ਲਾ ਲਓ ਕਿ ਕਾਫੀ ਕਹਿ ਲਓ ਕਿ ਡਰ ਵੀ ਹੁੰਦਾ ਬੰਦੇ ਨੂੰ ਜਦੋਂ ਇਸ ਤਰ੍ਹਾਂ ਤੁਹਾਡੇ ਤੇ ਗੋਲੀ ਚੱਲ ਜਾਏ, ਭਾਵੇਂ ਗੋਲੀ ਛੂ ਕੇ ਵੀ ਨਾ ਲੰਘੇ। 3 ਵੱਜੀਆਂ, 4 ਵੱਜੀਆਂ, 5 ਵੱਜੀਆਂ, ਤੇ ਉਹਦੀ ਤੇ ਫੋਟੋ ਕੁਝ ਮਿੰਟਾਂ ਬਾਅਦ ਹੀ ਆ ਗਈ ਸੀ। ਉਹਨੇ ਅੰਗੂਠਾ ਤਾਂ ਚੱਕਿਆ, ਸ਼ਾਇਦ ਐਮਰਜੈਂਸੀ ਵਾਰਡ ਹੋਏਗਾ ਜਾਂ ICU ਹੋਏਗਾ, ਕਿੱਥੇ ਹੋਏਗਾ ਮੈਨੂੰ ਪਤਾ ਨਹੀਂ ਹੈ। ਤਾਂ ਬਾਈ ਦੂਜੀ ਗੱਲ ਕਿ ਫਿਰ ਇੱਕ ਬਾਈਟ ਆ ਗਈ ਕਿ ਗੋਲੀਆਂ ਕੱਢਣ ਲਈ ਡਾਕਟਰ ਉੱਥੇ ਤੁਰੇ ਫਿਰਦੇ ਆ, ਤੇ ਉਹ ਇੱਕ ਗੈਂਗਸਟਰ ਹੈ ਕੋਈ ਨੰਨੂ ਜਾਂ ਨਾਨੂ, ਉਹਦਾ ਜ਼ਿਕਰ ਕਰਦਾ ਹੈ ਕਿ ਦਰਅਸਲ ਉਸਨੇ ਗੋਲੀਆਂ ਮਾਰੀਆਂ ਤੇ ਮਰਵਾਈਆਂ ਮੇਰੇ ਸਹੁਰਾ ਫੈਮਿਲੀ, ਮਤਲਬ ਕਿ ਸਹੁਰਾ ਫੈਮਿਲੀ ਦਾ ਨਾਮ ਹੀ। ਤਾਂ ਇਸ ਵੇਲੇ ਇਹੀ ਕਹਿ ਸਕਦੇ ਹਾਂ ਕਿ ਅੱਜ ਦੀ ਤਾਰੀਖ ਦੇ ਵਿੱਚ ਇਹ ਇੱਕ ਵੱਡੀ ਘਟਨਾ ਵਾਪਰੀ ਆ। ਪਰ ਪ੍ਰਵੀਨ ਜੀ ਦੇਖੋ, ਕੋਈ ਵਿਵਾਦਤ ਹੋਵੇ, ਕੋਈ ਕੁਝ ਵੀ ਹੋਵੇ, ਮੇਨ ਗੱਲ ਤੇ ਹੈ ਨਾ ਕਿ ਲੁਧਿਆਣੇ ਤੋਂ ਤੁਸੀਂ ਦੇਖੋ ਕਿ ਕੀ ਹੋ ਰਿਹਾ। ਸ਼ਿਵ ਸੈਨਾ ਆਗੂ ਦੀ ਰਿਹਾਇਸ਼ ਤੇ ਕੁਝ ਦਿਨ ਪਹਿਲਾਂ ਪੈਟਰੋਲ ਬੰਬ ਸੁੱਟਿਆ ਗਿਆ। ਸਟਵਾਉਣ ਵਾਲੇ ਤਾਂ ਕਹਿ ਰਹੇ ਨੇ ਕਿ BKI ਨਾਲ ਲਿੰਕ ਜੋੜ ਰਹੇ ਨੇ, ਪਰ ਜਿਹੜੇ ਸੁੱਟਣ ਵਾਲੇ ਸੀਗੇ ਉਹ ਹਿੰਦੂ ਭਾਈਚਾਰੇ ਤੋਂ ਹੀ, ਤੇ ਸਾਰੇ ਦੇ ਸਾਰੇ ਸ਼ਾਇਦ ਚਿੱਟਾ ਪੀਣ ਵਾਲੇ। ਮਤਲਬ ਕਿ ਲੁਧਿਆਣੇ 'ਚ ਬਹੁਤ ਘਟਨਾਵਾਂ ਵਾਪਰਦੀਆਂ ਨੇ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਇਸ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕੋਈ ਦਿਨ ਹਿਆ ਕਰਮਾਂ ਵਾਲਾ ਜਿਹੜਾ ਸੁੱਕਾ ਜਾਂਦਾ, ਨਹੀਂ ਤਾਂ ਫਾਇਰਿੰਗ, ਹੱਤਿਆਵਾਂ। ਇਹ ਇੱਕ ਬਹੁਤ ਵੱਡਾ, ਮੈਂ ਕਹੂੰਗਾ ਕਿ ਇਸ ਵੇਲੇ ਲਾ ਕਾਨੂੰਨੀ ਦਾ ਮਾਹੌਲ ਚੱਲਦਾ ਪਿਆ। ਲਾਅ ਐਂਡ ਆਰਡਰ ਜਿਹੜਾ ਹੈ ਉਹ ਬਿਲਕੁਲ ਡੋਲ ਗਿਆ। ਇੱਕ ਨਾ ਸੜਕ ਫਿਲਮ ਦੇਖੀ ਸੀ ਕਿ ਬੜੇ ਸ਼ੌਂਕ ਨਾਲ ਅਸੀਂ ਦੇਖਦੇ ਹੁੰਦੇ ਸੀ, ਕਿਉਂਕਿ ਉਹ ਜ਼ਿੰਦਗੀ ਵੀ ਕੁਛ ਐਸੀ ਸੀ। ਤੇ ਉਹਦਾ ਇੱਕ ਗਾਣਾ ਸੀ, ਰਹਿਣੇ ਕੋ ਘਰ ਨਹੀਂ, ਸੋਨੇ ਕੋ ਬਿਸਤਰ ਨਹੀਂ, ਅਸੀਂ ਅਕਸਰ ਏਦਾਂ ਗਾਉਂਦੇ ਹੁੰਦੇ ਸੀ। ਉਹਦੇ ਵਿੱਚ ਨਾ ਸਮੀਰ ਨੇ ਪੰਕਤੀਆਂ ਲਿਖੀਆਂ ਸੀ ਜੀ। ਉਹ पंक्तियां कुछ इस तरह से कि ये कैसा मुल्क है, ये कैसी रीत है, याद करते हैं हमें लोग क्यों मरने के बाद। अगली गल सुनियो, अंधों बैरों की बस्ती चारों तरफ अंधेर है, सबके सब लाचार हैं, कौन सुने किसकी फरियाद।
ਹੂੰ, ਕਹਾਣੀ ਇਸ ਵੇਲੇ ਇਹ ਅਖੀਰਲੀਆਂ ਪੰਕਤੀਆਂ ਵੱਲ, अंधे बैरों की बस्ती चारों तरफ अंधेर है, सबके सब लाचार है, कौन किसी के सुने फरियाद। हम्म, तो मतलब ऐसी सूर का हाल है कि कोई कुछ भी करने तो असमर्थ है, कोई कुछ भी कह लो कि गारंटी देने तो असमर्थ है कि एक ही रुक जाए। बहुत बुरी हालत है इस वेले। हालांकि मैं प्रिंकल हो रहा ਜਾਂ ਇਹ ਬਿਨਾਂ ਬੰਦਿਆਂ ਨੂੰ ਬਹੁਤ ਆਪਾਂ ਕਦੇ ਫੋਲੋ ਨਹੀਂ ਕੀਤਾ, ਨਾ ਹੀ ਬਹੁਤਾ ਜਾਣਦੇ ਆ। ਇਹੀ ਇਹਨਾਂ ਦੇ ਵਿਵਾਦ ਚੱਲ ਪੈਂਦੇ ਆ, ਕਦੇ ਕੋਈ ਸਿਆਪੇ ਇਹਨਾਂ ਦੇ ਮੁੱਕਦੇ ਨਹੀਂ ਆ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਇਹਨੂੰ ਗਨਮੈਨ ਦਿੱਤੇ ਗਏ ਸਨ ਤੇ 2 ਗਨਮੈਨ ਜਿਹੜੇ ਆ ਉਹ ਪਿਛਲੇ ਦਿਨੀ ਹੀ ਇਹਦੇ ਜਿਹੜੇ ਆ ਹਟਾਏ ਗਏ ਸੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਕੇਜਰੀਵਾਲ ਸਾਹਿਬ ਨੇ ਫਿਰ ਸਰਪੰਚਾਂ ਨੂੰ ਸਹੁੰ ਚੁਕਾ ਹੀ ਦਿੱਤੀ ਜੀ। ਸਿਖਾ ਹੀ ਦੇਣੀ ਸੀਗੀ। ਗੱਲ ਇਹ ਆ ਕਿ ਹੁਣ ਅਰਵਿੰਦ ਕੇਜਰੀਵਾਲ ਇੱਕ ਐਮਐਲਏ ਨੇ ਸਧਾਰਨ, ਤੁਸੀਂ ਦੇਖੋ ਤਾਂ ਸਾਰਾ ਤਾਮਝਾਮ ਜਿਹੜਾ ਹੈ ਉਹ ਸਾਂਭ ਰਹੇ ਸਨ, ਉਹਨੂੰ ਕਹਿ ਲਓ ਕਿ ਉਹ ਨੁਮਾਇੰਦਗੀ ਦੇ ਰਹੇ ਸੀਗੇ। ਕਿੰਨੀ ਇਹ ਵੀ ਲਾਚਾਰੀ ਉਹੀ ਪੰਕਤੀਆਂ ਫਿਰ ਲਾ ਲਓ ਆਪਣੇ ਤੇ, ਪੰਜਾਬ ਤੇ, ਕਿ ਬਈ ਇੱਥੇ ਕੌਣ ਕਿਸੇ ਦੀ ਫਰਿਆਦ ਤੋੜਦਾ, ਸਭ ਲਾਚਾਰ ਹੋਏ ਪਏ। ਗੱਲ ਇਹ ਆ ਕਿ ਤੁਸੀਂ ਵੇਖੋ ਕਮਾਲ ਦੀ ਗੱਲ ਆ ਕਿ ਇਹ ਸਭ ਕੁਛ ਤਾਮਝਾਮ ਜਿਹੜਾ ਹੈ ਉਹ ਜਿਸ ਤਰ੍ਹਾਂ ਕੀਤਾ ਗਿਆ, ਉਹਦੀ ਜ਼ਰੂਰਤ ਕੋਈ ਨਹੀਂ ਸੀ। ਮੈਂ ਕੱਲ ਵੀ ਗੱਲ ਕਹੀ ਸੀਗੀ ਤੇ ਹੁਣ ਉਹਨੂੰ ਰੈਪੀਟੀਸ਼ਨ ਦੇਣ ਦਾ ਕੋਈ ਤੁਕ ਨਹੀਂ ਬਣਦਾ। ਪ੍ਰਵੀਨ ਜੀ, ਇੱਕ ਗੱਲ ਜਿਹੜੀ ਅੱਜ ਨਿਰਾਲੀ ਆ ਉਹ ਭਗਵੰਤ ਮਾਨ ਦੀ ਸਪੀਚ ਨੂੰ ਦੇਖ ਲਓ ਤੁਸੀਂ। ਭਗਵੰਤ ਮਾਨ ਇੱਕ ਐਸੀ ਹਲਕੀ ਸਪੀਚ ਦਿੰਦੇ ਆ, ਮੇਰੇ ਖਿਆਲ ਦੇ ਨਾਲ ਹੁਣ ਉਹਨਾਂ ਦੀ ਜਿਹੜੀ ਸਪੀਚ ਹੈ ਜਾਂ ਜਿਹੜੀ ਭਾਸ਼ਣ ਕਲਾ ਹੈ ਉਹ ਖੁਦ ਇੱਕ ਮਜ਼ਾਹੀਆ ਪਾਤਰ ਬਣ ਗਈ ਆ। ਪਹਿਲਾਂ ਉਹ ਮਜ਼ਾਕ ਕਰਦੇ ਸੀਗੇ, ਉਹ ਤਨਜ਼ ਕੱਸਿਆ ਕਰਦੇ ਸੀਗੇ, ਹੁਣ ਉਹਨਾਂ ਦੇ ਸ਼ਬਦ ਜਿਹੜੇ ਆ ਨਾ ਉਹ ਲੋਕਾਂ ਦੇ ਕੰਨਾਂ 'ਚ ਧੱਕੇ ਨਾਲ ਹੀ ਵੜੇ ਜਾਂਦੇ। ਅੱਛਾ, ਇੱਕ ਕਹਾਣੀ ਸੁਣਾਈ ਉਹਨਾਂ ਨੇ, ਕਹਿੰਦੇ ਜੀ ਕੋਈ ਲਾਲੇ ਦੀ ਦੁਕਾਨ ਤੇ ਆਇਆ ਤੇ ਉੱਥੇ ਸ਼ਹਿਦ ਦਾ ਪੀਪਾ ਭਰਿਆ ਸੀਗਾ ਤੇ ਉਹਨੇ ਸ਼ਹਿਦ ਦੇ ਪੀਪੇ 'ਚ ਉਂਗਲ ਲਪੇਟ ਕੇ ਕੰਧ ਨਾਲ ਲਾ ਦਿੱਤੀ। ਕੰਧ ਤੇ ਮੱਖੀ ਆ ਗਈ, ਮੱਖੀ ਨੂੰ ਖਾਣ ਵਾਸਤੇ ਕੋੜ ਕਿਰਲੀ ਆ ਗਈ, ਕੋੜ ਕਿਰਲੀ ਨੂੰ ਚੂਹਾ ਪੈ ਗਿਆ, ਚੂਹੇ ਨੂੰ ਬਿੱਲੀ ਪੈ ਗਈ ਜੀ, ਬਿੱਲੀ ਨੂੰ ਕੋਈ ਗਾਹਕ ਆਇਆ ਸੀ, ਉਹਦਾ ਕੁੱਤਾ ਪੈ ਗਿਆ, ਥਾੜ ਹੋ ਗਈ। ਲਾਲਾ ਜੀ ਗੁੱਸੇ ਦੇ ਵਿੱਚ ਆ ਗਏ, ਉਹਨੇ ਕੁੱਤੇ ਦੇ ਵੱਟਾ ਮਾਰਿਆ ਅੱਧ ਕਿਲੋ ਦਾ, ਉਹ ਵੱਟਾ ਤੇ ਵੱਜਾ ਨਾ ਤੇ ਉਹ ਮਾਲਕ ਦੇ ਵੱਜ ਗਿਆ, ਮਾਲਕ ਦਾ ਸਿਰ ਫਟ ਗਿਆ। ਤੇ ਉਹ ਕਹਿੰਦਾ ਵੀ ਜਿਹੜਾ ਬੰਦਾ ਉਂਗਲ ਵਾਲਾ ਸੀ ਸ਼ਹਿਦ ਲਾਉਣ ਵਾਲਾ, ਉਹ ਕਹਿੰਦਾ ਵੀ ਤੁਹਾਡੀ ਤੇ ਗੱਲ ਵੱਧ ਗਈ ਆ, ਹੁਣ ਮੈਂ ਚੱਲਾਂ ਲਾਲਾ। ਠੀਕ ਹੈ। ਮਤਲਬ ਕਿ ਇਹ ਦੇਖੋ ਗੱਲ ਇਹ ਹੈ ਕਿ ਇਹ ਕਹਾਣੀ ਦਿਲਚਸਪ ਆ, ਉਂਗਲ ਲਾਉਣ ਵਾਲਿਆਂ ਦਾ ਕੁਛ ਨਹੀਂ ਕਹਿੰਦਾ, ਉਹ ਸਰਪੰਚਾਂ ਨੂੰ ਪਰ ਗੱਲ ਇਹ ਆ ਕਿ ਬਈ ਤੁਸੀਂ ਵੀ ਤੇ ਸ਼ਾਇਦ ਇਹੀ ਕੰਮ ਕੀਤਾ ਨਾ, ਤੁਸੀਂ ਲੋਕਾਂ ਨੂੰ ਉਂਗਲ ਲਾ ਕੇ ਸ਼ਹਿਦ ਵਾਲਾ ਕੰਮ ਕਰਕੇ ਆਪ ਤੇ ਚੱਲ ਪਏ। ਤੁਸੀਂ ਚੰਡੀਗੜ੍ਹ ਨਜ਼ਾਰੇ ਲੈ ਰਹੇ ਹੋ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ, ਤੁਸੀਂ ਤੇ ਨਜ਼ਾਰੇ ਲੈ ਰਹੇ ਹੋ, ਲੋਕਾਂ ਨੂੰ ਭੁਗਤਣ ਵਾਸਤੇ ਰੱਖ। ਅੱਜ ਇਹ ਹਾਲ ਆ ਕਿ ਸਰਪੰਚ ਪਿੰਡਾਂ ਦੇ ਜਿਹੜੇ ਆ ਤੁਸੀਂ ਲੁਧਿਆਣੇ ਇਸ ਕਰਕੇ ਬੁਲਾਏ ਤਾਂ ਕਿ ਤੁਹਾਡਾ ਰਾਜਨੀਤਿਕ ਕੰਮ ਨਿਕਲ ਜਾਵੇ। ਪ੍ਰਵੀਨ ਜੀ, ਅਰਵਿੰਦ ਕੇਜਰੀਵਾਲ ਨੇ ਅੱਜ ਮਾਨ ਨੂੰ ਹੋਰ ਫਸਾਤਾ। ਅੱਛਾ, ਅਰਵਿੰਦ ਕੇਜਰੀਵਾਲ ਇਹਨਾਂ ਦੀਆਂ ਸਪੀਚਾਂ ਤੇ ਮੈਂ ਜਿਵੇਂ ਤੁਹਾਨੂੰ ਕਿਹਾ ਨਾ, ਉਹਨਾਂ ਦਾ ਕੋਈ ਹੁਣ ਲੋਕ ਬਹੁਤਾ ਅਸਰ ਨਹੀਂ ਗੌਲਦੇ, ਪਰ ਅਰਵਿੰਦ ਕੇਜਰੀਵਾਲ ਨੇ ਜਿਹੜੀ ਗੱਲ ਕਹੀ, ਉਹਨੇ ਇਹ ਕਿਹਾ ਕਿ ਨਸ਼ਾ ਜਿਹੜਾ ਇਹ ਇੱਕ ਬਹੁਤ ਵੱਡੀ ਸਮੱਸਿਆ ਹੈ। ਤਾਂ ਇਹਦਾ ਮਤਲਬ ਹੈ ਕਿ ਭਗਵੰਤ ਮਾਨ ਤੇ ਵੀ ਸਵਾਲ ਖੜੇ ਹੋ ਗਏ ਕਿ 2.5 ਸਾਲਾਂ ਚ ਤੁਸੀਂ ਇਹਦਾ ਕੁਛ ਨਹੀਂ ਕਰ ਸਕੇ। ਨਸ਼ੇ ਦੇ ਮੁੱਦੇ ਨੂੰ ਚੁੱਕ ਕੇ ਅੱਜ ਇੱਕ ਵਾਰੀ ਫਿਰ ਮੁੱਦੇ ਨੂੰ ਹਵਾ ਮਿਲ ਗਈ, ਕਿਉਂਕਿ ਇਹ ਮੁੱਦਾ ਜਿਹੜਾ ਹੈ ਤੁਸੀਂ ਇਲੈਕਸ਼ਨ ਚ ਵੀ ਵੇਖੋਗੇ ਹੁਣ ਕੋਈ ਵੀ ਚੁੱਕਦਾ ਹੀ ਨਹੀਂ। ਤਾਂ ਮੁੱਦਾ ਚੁੱਕਿਆ ਵੀ ਕਿਸਨੇ? ਅਰਵਿੰਦ ਕੇਜਰੀਵਾਲ। ਇਹ ਆਪਣੇ ਆਪ ਦੇ ਵਿੱਚ ਇੰਟਰਸਟਿੰਗ ਸਥਿਤੀ ਹੋ ਜਾਂਦੀ ਆ। ਤਾਂ ਖੈਰ ਇਹ ਸਾਰਾ ਕਹਿ ਲਓ ਕਿ ਤੱਤ ਸਾਰਾ ਕਹਾਣੀ ਦਾ ਕੁਝ ਵੀ ਨਹੀਂ ਪ੍ਰਵੀਨ ਜੀ। ਇਹਦੇ ਵਿੱਚੋਂ ਮੈਂ ਸਮਝਦਾ ਕਿ ਸਾਨੂੰ ਮਿਲਿਆ ਹੋਵੇ ਅਸੀਂ ਗ੍ਰਾਂਟਾਂ ਦੇਵਾਂਗੇ ਜੀ, ਤੁਸੀਂ ਖਾਇਓ ਨਾ, ਮੈਂ ਕਾਰਵਾਈ ਕਰ ਦੂੰਗਾ, ਮਤਲਬ ਕਿ ਐਵੇਂ ਵਾਹਿਯਾਤ ਗੱਲਾਂ ਨੇ ਸਾਰ। ਇਹ ਫਾਲਤੂ ਦਾ ਖਰਚ ਜਿਹੜਾ ਟੈਕਸ ਪੇਅਰਸ ਤੇ ਪਾਇਆ ਗਿਆ ਜਾਂ ਸਰਪੰਚਾਂ ਤੇ ਪਾਇਆ, ਇਹਨਾਂ ਦਾ ਕੋਈ ਗੱਲਾਂ ਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਫਾਇਦਾ ਕੋਈ ਤੁੱਕ ਹੈਗਾ। ਪਰ ਕੌਣ ਕਹੇ ਭਾਈ,
ਇਹਨਾਂ ਨੇ ਤੇ ਸਗੋਂ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਲਿਆ ਕੇ ਬਿਠਾ ਦਿੱਤੇ। ਵੈਸੇ ਨਾ ਪੰਜਾਬੀ ਚ ਕਹਾਵਤ ਆ ਕਿ ਅੱਖੀਂ ਡਿੱਠਾ ਭਾਵੇਂ ਨਾ ਤੇ ਕੁਛੜ ਬਹਿ ਨਾ ਲੱਜ। ਤੁਹਾਡੇ ਕੁਝ ਸਮਰਥਕਾਂ ਨੂੰ ਛੱਡ ਕੇ ਬਾਕੀਆਂ ਨੂੰ ਤੇ ਹੁਣ ਇਹ ਚਿਹਰੇ ਆ ਜਿਹੜੇ ਨਾ ਸੱਚਮੁੱਚ ਅੱਖੀ ਡਿੱਠੇ ਪਾਉਂਦੇ ਨਹੀਂ ਆ। ਜੀ ਜੀ। ਤੇ ਚੋਣਾਂ ਦੇ ਵਿੱਚ ਕਹਿੰਦੇ ਗੈਂਗਸਟਰਾਂ ਦੀ ਐਂਟਰੀ ਹੋ ਗਈ ਜੀ। ਹਾਂਜੀ ਦੇਖੋ, ਇਹ ਕੱਲ ਈਮੇਲ ਕੀਤਾ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣ ਕਮਿਸ਼ਨ ਨੂੰ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਚੋਣ ਅਧਿਕਾਰੀ ਆ ਸ਼ਾਇਦ ਇੱਕ ਈਮੇਲ ਉਹਨਾਂ ਨੂੰ ਵੀ ਗਿਆ। ਗੱਲ ਇਹ ਆ ਕਿ ਇਹਦੇ ਵਿੱਚ ਦੋਸ਼ ਉਹਨਾਂ ਨੇ ਲਾਇਆ ਹੈ ਕਿ ਉਹਨਾਂ ਦੀ ਸੁਪਤਨੀ ਜਤਿੰਦਰ ਕੌਰ ਇਲੈਕਸ਼ਨ ਲੜ ਰਹੀ ਹੈ। ਤੇ ਸੁਖਜਿੰਦਰ, ਅੱਛਾ ਮੈਂ ਤੁਹਾਨੂੰ ਇੰਟਰਸਟਿੰਗ ਇੱਕ ਗੱਲ ਦੱਸ ਦੇਵਾਂ, ਸ਼ਾਇਦ ਤੁਹਾਨੂੰ ਪਤਾ ਹੋਏਗਾ, ਆਡੀਅנס ਚੋਂ ਕਿਸੇ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਸਹੁਰੇ ਅਵਲ ਖਰਾਣੇ। ਜੀ ਜੀ ਬਿਲਕੁਲ। ਤੇ ਅਵਲ ਖਰਾਣਾ ਤੇ ਬਾਦਲ ਪਿੰਡ ਸਮਝ ਲਓ ਕਿ ਬਈ ਇੱਕ ਦੂਜੇ ਨਾਲ ਜੁੜੇ ਹੋਏ ਆ ਤੇ ਹੈ ਵੀ ਨੇੜੇ। ਤਾਂ ਖੈਰ ਯਾਦ ਆ ਗਿਆ ਜਤਿੰਦਰ ਕੌਰ ਜੀ। ਤਾਂ ਬਈ ਗੱਲ ਇਹ ਆ ਕਿ ਇਹਨਾਂ ਨੇ ਕਿਹਾ ਹੈ ਕਿ ਜੋ ਜੱਗੂ ਭਗਵਾਨਪੁਰੀਏ ਦੀ ਮਾਤਾ ਹੈ ਉਹ ਜਾ ਕੇ ਵੋਟਰਾਂ ਦੀ ਗੱਲ ਕਰਵਾ ਰਹੀ ਆ ਜੱਗੂ ਦੇ ਨਾਲ। ਤੇ ਜੱਗੂ ਜਿਹੜਾ ਹੈ ਉਹ ਪ੍ਰਭਾਵਿਤ ਕਰ ਰਿਹਾ ਵੋਟਰਾਂ ਨੂੰ। ਤੇ ਇਹੋ ਜਿਹੇ ਮਾਮਲੇ ਦੇ ਵਿੱਚ ਫਿਰ ਇਹ ਕਹਿੰਦੇ ਆ ਕਿ ਸਾਨੂੰ ਇਉਂ ਲੱਗਦਾ ਕਿ ਚੋਣ ਪੱਖਪਾਤੀ ਨਹੀਂ ਹੋਏਗੀ ਤੇ ਚੋਣ ਏਦਾਂ ਲੱਗਦਾ ਕਿ ਜਿਵੇਂ ਵਿਰੋਧੀ ਧਿਰ ਵਰਸਜ ਗੈਂਗਸਟਰ ਬਣ ਗਈ ਹੋਵੇ। ਕਿੱਥੇ ਤਾਂ ਗੈਂਗਸਟਰ ਲੜ ਰਹੇ ਨੇ। ਤੇ ਨਾਲ ਇਹ ਲਿਖਿਆ ਕਿ ਭਾਈ ਸਾਨੂੰ ਤੁਸੀਂ ਛੇਤੀ ਤੋਂ ਛੇਤੀ ਜੋ ਨੀਮ ਫੌਜੀ ਦਸਤੇ ਹੁੰਦੇ ਆ ਉਹ ਭਿਜਵਾ ਕੇ ਤੇ ਚੋਣਾਂ ਦਾ ਕੰਮ ਜਿਹੜਾ ਨਿਰਪੱਖ ਢੰਗ ਦੇ ਨਾਲ ਨੇਪਰੇ ਜਾਣ। ਦੇਖੋ ਪ੍ਰਵੀਨ ਜੀ, ਇਹ ਕੋਈ ਨਵੀਂ ਗੱਲ ਨਹੀਂ ਵੈਸੇ ਇਲੈਕਸ਼ਨ 'ਚ। ਕਾਲਾ ਧਨੌਲਾ ਅਸੀਂ ਖੁਦ ਇਲੈਕਸ਼ਨ ਅੰਦਰੋਂ ਲੜਦਾ, ਅੰਦਰੋਂ ਪ੍ਰਭਾਵਿਤ ਕਰਦਾ ਵੇਖਿਆ, ਜਿਹਦਾ ਪਿੱਛੇ ਜਿਹੀ ਐਨਕਾਊਂਟਰ ਹੋਇਆ ਸੀ। ਬਾਅਦ ਚੋਂ ਡੀਐਸਪੀ ਸੇਖੋ ਦੇ ਨਾਲ ਵੀ ਰਹਿ ਲੱਗ ਗਿਆ ਛਿੱਤਾ ਲੋਕ ਹਾਦਸਾ। ਤਾਂ ਗੱਲ ਇਹ ਆ ਕਿ ਕਾਲਾ ਧਨੌਲਾ ਜੇਲ੍ਹ 'ਚ ਬੈਠਾ ਸਾਰਾ ਇਲੈਕਸ਼ਨ ਸੈੱਟ ਕਰ ਗਿਆ ਸੀਗਾ, ਜਿਹੜਾ ਸ਼ਾਇਦ ਕੌਂਸਲ ਦਾ ਸੀ। ਇਸ ਤੋਂ ਇਲਾਵਾ ਆ ਪਿਛਲੇ ਦਿਨੀ ਜਿਹੜੇ ਸਰਪੰਚੀ ਦੇ ਇਲੈਕਸ਼ਨ ਹੋਏ ਆ ਇਹਨਾਂ ਦੇ ਵਿੱਚ ਕਈ ਪਿੰਡਾਂ 'ਚ ਇਸ ਤਰ੍ਹਾਂ ਸੈਟਿੰਗ ਕਰਵਾਈ ਗਈ। ਠੀਕ ਹੈ। ਤਾਂ ਮਤਲਬ ਅਸੀਂ ਉਸ ਵੇਲੇ ਵੀ ਇਹ ਸਵਾਲ ਚੁੱਕਿਆ ਸੀਗਾ ਕਿ ਅਸੀਂ ਜਿਸ ਦਿਸ਼ਾ ਵੱਲ ਵੱਧ ਰਹੇ ਹੁਣ ਗੈਂਗਸਟਰ ਕੋਈ ਨਿੱਜੀ ਤੌਰ ਤੇ ਤਾਂ ਇਨਵੋਲਵ ਨਹੀਂ ਹੁੰਦੇ, ਕਰਵਾਏ ਜਾਂਦੇ। ਤਾਂ ਗੱਲ ਇਹ ਆ ਕਿ ਹੁਣ ਜੇ ਇਸ ਤਰ੍ਹਾਂ ਮਤਲਬ ਕਿ ਕੋਈ ਅਪਰੋਚ ਕਰੇਗਾ, ਉਹਨਾਂ ਨੂੰ ਪੈਸੇ ਦੇਣ ਦੀ ਪੇਸ਼ਕਸ਼ ਕਰੇਗਾ, ਬਾਈ ਜਿਹੜੇ ਘਰ ਛੱਡ ਕੇ ਬੈਠੇ ਉਹਨਾਂ ਨੇ ਪੈਸੇ ਥੋੜੀ ਛੱਡਣੇ। ਜਦੋਂ ਦੂਸਰੇ ਤਰੀਕੇ ਨਾਲ ਲੋਕਾਂ ਤੋਂ ਲਈ ਜਾਂਦੇ ਆ, ਇਹ ਤਾਂ ਤਰੀਕਾ ਹੀ ਬਹੁਤ ਵਧੀਆ। ਹੁਣ ਜੇ ਇਸ ਤਰ੍ਹਾਂ ਦੇ ਵੱਡੇ ਇਲੈਕਸ਼ਨ ਦੇ ਵਿੱਚ ਵੀ ਇਸ ਤਰ੍ਹਾਂ ਦਾ ਐਂਗਲ ਹੈ, ਵੈਸੇ ਜਾਂਚ ਪੜਤਾਲ ਦਾ ਵਿਸ਼ਾ ਮੈਂ ਆਪਣੇ ਪੱਧਰ ਤੇ ਕੋਈ ਪੁਸ਼ਟੀ ਕਰਨ ਤੇ ਅਸਮਰੱਥ ਹਾਂ, ਪਰ ਜੇ ਮੰਨ ਲਓ ਇਸ ਤਰ੍ਹਾਂ ਦੇ ਦੋਸ਼ ਸਹੀ ਨੇ, ਕਿਉਂਕਿ ਰਿਕਾਰਡਿੰਗ ਵਗੈਰਾ ਹਾਲੇ ਤੱਕ ਕੋਈ ਕਾਲ ਜਾਂ ਕੁਝ ਇਸ ਤਰ੍ਹਾਂ ਦਾ ਐਵੀਡੈਂਸ ਤੇ ਰੰਧਾਵਾ ਸਾਹਿਬ ਨੇ ਜਨਤਕ ਨਹੀਂ ਕੀਤਾ, ਕਥਿਤ ਤੌਰ ਤੇ ਦੋਸ਼। ਪਰ ਪ੍ਰਵੀਨ ਜੀ ਜੇ ਸੱਚ ਨੇ ਤਾਂ ਮੇਰੇ ਖਿਆਲ ਦੇ ਨਾਲ ਮਾਮਲਾ ਜਿਹੜਾ ਹੈ ਉਹ ਦੋ ਧਿਰਾਂ ਵਾਸਤੇ ਕਹਿ ਲਓ ਜਾਂ ਦੋ ਪੱਖ ਤੋਂ ਹੀ ਅਹਿਮ ਹੋ ਜਾਂਦਾ ਹੈ। ਨੰਬਰ ਇੱਕ ਕਿ ਜੇ ਤਾਂ ਆਪਾਂ ਵੇਖੀਏ ਤਾਂ ਲੋਕਤਾਂਤਰਿਕ ਜੋ ਕਦਰਾਂ ਕੀਮਤਾਂ ਹੁੰਦੀਆਂ ਨੇ, ਵੈਲਿਊਜ਼ ਹੁੰਦੀਆਂ ਨੇ, ਇਹ ਉਸ ਪੱਖ ਤੋਂ ਵੀ ਠੀਕ ਨਹੀਂ। ਤੇ ਦੂਜੇ ਪਾਸੇ ਗੈਂਗਸਟਰਾਂ ਨੂੰ ਵੀ ਕਿਤੇ ਨਾ ਕਿਤੇ ਉਸ ਪੱਖ ਤੋਂ ਸੋਚਣਾ ਪਏਗਾ ਕਿ ਜੇ ਮੰਨ ਲਓ ਅੱਜ ਤੁਸੀਂ ਕਿਸੇ ਸਕੇ ਸੋਦਰੇ ਦੇ ਆਖੇ ਲੱਗ ਕੇ ਜਾਂ ਰਸੂਖਦਾਨ ਦੇ ਆਖੇ ਲੱਗ ਕੇ ਤੁਸੀਂ ਕਿਸੇ ਇੱਕ ਧਿਰ ਦੇ ਹੱਕ 'ਚ ਭੁਗਤਣ ਵਾਸਤੇ ਕਿਸੇ ਨੂੰ ਮਜਬੂਰ ਕਰ ਰਹੇ ਹੋ, ਕਿਉਂਕਿ ਇੱਥੇ ਦੋਸ਼ ਲੱਗ ਰਿਹਾ ਨਾ ਕਿ ਕਥਿਤ ਤੌਰ ਤੇ ਆਮ ਆਦਮੀ ਪਾਰਟੀ ਦੇ ਹੱਕ 'ਚ ਭੁਗਤਣ ਵਾਸਤੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ। ਤਾਂ ਪ੍ਰਵੀਨ ਜੀ ਇਹ ਉਸ ਪੱਖ ਤੋਂ ਵੀ ਸੋਚਣ ਵਿਚਾਰਨ ਦਾ ਵਿਸ਼ਾ ਕਿ ਕੱਲ ਨੂੰ ਮੰਨ ਲਓ ਜਿਵੇਂ ਤੁਸੀਂ ਉਲਟ ਭੁਗਤਾ ਰਹੇ ਹੋ ਲੋਕਾਂ ਨੂੰ, ਜੇ ਉਹ ਪਾਵਰ 'ਚ ਆ ਕੇ ਕੱਲ ਨੂੰ ਤੁਹਾਡੇ ਸਕੇ ਸੋਦਰਿਆਂ ਨਾਲੋਂ ਧੱਕਾ ਸਟਾਰਟ ਕਰ ਸਕਦੇ, ਫਿਰ ਤੁਸੀਂ ਪਿੱਟੋਗੇ ਕਿ ਸਾਡੇ ਨਾਲ ਧੱਕਾ ਹੁੰਦਾ, ਕਿਉਂਕਿ ਧੱਕਾ ਮਾੜਾ ਹੈ, ਧੱਕਾ ਮਾੜਾ। ਸੋ ਇਹ ਚੀਜ਼ ਜਿਹੜੀ ਆ ਦੋਹਾਂ ਪੱਖਾਂ ਤੋਂ ਹੀ ਸਾਡੇ ਵਾਸਤੇ ਕਹਿ ਲਓ ਕਿ ਚਿੰਤਾਜਨਕ ਆ। ਪਰ ਇਸ ਪੰਜਾਬ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਪ੍ਰਵੀਨ ਜੀ, ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਬਹੁਤ ਹੀ ਕਹਿ ਲਓ ਕਿ ਸਥਿਤੀ ਜਿਹੜੀ ਹੈ ਨਾ ਉਹ ਚਿੰਤਾਜਨਕ ਹੈ। ਵੈਸੇ ਤੇ ਹੁਣ ਸਾਰੇ ਪਾਸੇ ਹੀ ਕ੍ਰਾਈਮ ਦਾ ਬੋਲਬਾਲਾ, ਤੁਹਾਨੂੰ ਪਤਾ ਕੈਨੇਡਾ 'ਚ ਕੀ ਹੋ ਰਿਹਾ, ਤੁਹਾਡੇ ਇੱਥੇ ਮੈਨੂੰ ਪਤਾ ਨਹੀਂ ਹੈ ਕਿ ਕੀ ਮਾਹੌਲ ਹੈ ਗੈਂਗਿਜ਼ਮ ਦਾ। ਇੱਥੇ ਵੀ ਗੈਂਗਾਂ ਬਹੁਤ ਤਕੜੀਆਂ ਨੇ, ਇੱਥੇ ਵੀ ਸ਼ੂਟ ਆਊਟ ਵਗੈਰਾ ਬਹੁਤ ਹੁੰਦੇ ਨੇ। ਉਹ ਕਹਿਣ ਦਾ ਮਤਲਬ ਇਹ ਹੈ ਕਿ ਬਈ ਜਿੰਨਾ ਵੀ ਆਪਾਂ ਦੇਖਦੇ ਹਾਂ ਬਹੁਤ ਹਾਲਤ ਜਿਹੜੀ ਆ ਦਿਨੋਂ ਦਿਨ ਸਾਡੀ ਜਿੱਥੇ ਅਸੀਂ ਪੰਜਾਬੀ ਹਾਂ ਡਿਗਰਦੀ ਆ। ਜੀ।
ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਨੇ ਜੀ? ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਨੇ ਮਨਪ੍ਰੀਤ ਬਾਦਲ। ਠੀਕ ਹੈ। ਤਾਂ ਗੱਲ ਇਹ ਆ ਕਿ ਜਿਹੜੇ ਅਮਿਤ ਸ਼ਾਹ ਮਿਲੇ ਆ ਮਨਪ੍ਰੀਤ ਬਾਦਲ ਨੂੰ, ਤੇ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਆ ਕੇ ਜੀ ਇੱਕ ਸ਼ਾਇਦ ਫੋਟੋ ਵੀ ਪੋਸਟ ਕੀਤੀ ਆ, ਜਿਹਦੇ ਵਿੱਚ ਉਹ ਅਮਿਤ ਸ਼ਾਹ ਦੇ ਨਾਲ ਖੜੇ ਆ ਤੇ ਜਾਣਕਾਰੀ ਦਿੱਤੀ ਆ ਕਿ ਮੈਂ ਗਿੱਦੜਬਾਹਾ ਦੇ ਆ ਮੁੱਦੇ ਜਿਹੜੇ ਆ ਉਹ ਸ਼ਾਹ ਸਾਹਿਬ ਕੋਲ ਜਾ ਕੇ ਚੁੱਕੇ ਨੇ ਤੇ ਉਹਨਾਂ ਨੇ ਪ੍ਰੋਜੈਕਟ ਪੂਰੇ ਕਰਨ ਦਾ ਸਾਨੂੰ ਭਰੋਸਾ ਦਿੱਤਾ ਹੈ। ਠੀਕ ਹੈ ਜੀ। ਤਾਂ ਇਹ ਜਿੱਦਾਂ ਉਹ ਕਹਿੰਦੇ ਕਿ ਅਮਰਤ 2 ਤੇ ਸਵੱਛ ਭਾਰਤ ਯੋਜਨਾ, ਮਤਲਬ ਕਿ ਜਿਹਦੇ ਚ ਉਹ ਆ ਜਾਂਦੀ ਹੈ ਜਲ ਸਪਲਾਈ, ਸੀਵਰੇਜ, ਸਟਰੀਟ ਲਾਈਟਿੰਗ, ਪਾਰਕ ਇਤਿਹਾਸਕ। ਉਹ ਕਹਿੰਦੇ ਕਿ ਇੱਕ ਤੇ ਉਹ, ਫਿਰ 15,000 ਸੂਰਜੀ ਊਰਜਾ ਵਾਲੇ ਕਨੈਕਸ਼ਨ, ਸਿੰਜਾਈ ਚੈਨਲ ਵਿਕਾਸ ਦੇ ਲਈ ਕਹਿੰਦੇ ਕਿ 50 ਪਿੰਡਾਂ ਨੂੰ CADA ਦੀ ਸਹਾਇਤਾ ਮਿਲੇਗੀ ਤੇ ਗਿੱਦੜਬਾਹਾ ਪਿੰਡ ਦੇ ਵਿੱਚ ਨਵੀਂ ਬੈਂਕ ਬ੍ਰਾਂਚ ਜਿਹੜੀ ਆ ਉਹ ਬਣਾਈ ਜਾਊਗੀ। ਦੇਖੋ ਪ੍ਰਵੀਨ ਜੀ, ਜੇ ਇਹ ਦਿੱਲੀ ਗਏ ਨੇ, ਸ਼ਾਹ ਸਾਹਿਬ ਕੋਲ ਗਏ ਨੇ, ਤਾਂ ਡੈਫੀਨਿਟਲੀ ਕੋਈ ਨਾ ਕੋਈ ਰਿਪੋਰਟ ਸ਼ਾਹ ਸਾਹਿਬ ਕੋਲ ਪਹੁੰਚੀ ਹੋਏਗੀ ਜਾਂ ਰਣਨੀਤੀ ਜਿਹੜੀ ਆ ਜ਼ਰੂਰ ਕੋਈ ਮਨਪ੍ਰੀਤ ਬਾਦਲ ਲੈ ਕੇ ਗਏ ਹੋਣਗੇ। ਗੱਲ ਇਹ ਆ ਕਿ ਤੁਸੀਂ ਗਿੱਦੜਬਾਹਾ ਚ, ਮੈਂ ਅੱਗੇ ਵੀ ਕਿਹਾ ਸੀਗਾ ਕਿ ਕੋਈ ਵੀ ਬੰਦਾ ਚੈੱਕ ਕਰ ਸਕਦਾ, ਗਿੱਦੜਬਾਹਾ ਚ ਕੋਈ ਵੀ ਜਾਣੂ ਹੈ ਕਿਸੇ ਦਾ ਤਾਂ ਫੋਨ ਕਰਕੇ ਪੁੱਛ ਲਓ। ਸਾਨੂੰ ਅੱਜ ਇੱਕ ਕੱਟੜ ਕਾਂਗਰਸੀ ਮਿਲਿਆ, ਕੱਟੜ ਕਾਂਗਰਸੀ ਗਿੱਦੜਬਾਹਾ ਦਾ, ਕਹਿੰਦਾ ਬਾਈ ਵੋਟ ਰਾਜੇ ਤੋਂ ਬਗੈਰ ਕਿਸੇ ਨੂੰ ਸੋਚ ਹੀ ਨਹੀਂ, ਪਰ ਕਹਿੰਦੇ ਵੀ ਜੋ ਮਨਪ੍ਰੀਤ ਉੱਥੇ ਕਰ ਰਿਹਾ ਅਸੀਂ ਖੁਦ ਹੈਰਾਨ। ਅੱਛਾ ਜੀ ਬਿਲਕੁਲ। ਸੋ ਇਹੀ ਕਾਰਨ ਹੈ ਕਿ ਮਨਪ੍ਰੀਤ ਬਾਦਲ ਸ਼ਾਇਦ ਕੋਈ ਸਟ੍ਰੈਟਜੀ ਲੈ ਕੇ ਗਏ ਹੋਣ ਜਾਂ ਇਹ ਮੁੱਦੇ ਲੈ ਕੇ ਗਏ ਕਿ ਜਲਦੀ ਤੋਂ ਜਲਦੀ ਬਈ ਇਹਨਾਂ ਤੇ ਭਰੋਸਾ ਦੇ ਦਿਓ, ਲੋਕਾਂ ਦਾ ਭਰੋਸਾ ਮੈਂ ਆਪੇ ਜਿੱਤ ਲੂੰਗਾ ਕਿ ਕੰਮ ਹੋ ਜਾਣਗੇ। ਸੋ ਕੰਮ ਵਾਲਾ ਮਾਮਲਾ ਜਿਹੜਾ ਮੈਂ ਅੱਗੇ ਵੀ ਸ਼ਾਇਦ ਦੱਸਿਆ, ਜੇ ਨਹੀਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹ ਤੇ ਜਾ ਕੇ ਕਹਿੰਦੇ ਨੇ ਕਿ ਹਰਿਆਣੇ, ਰਾਜਸਥਾਨ ਚ ਵੀ ਕੰਮ ਦੱਸੋ ਤੁਸੀਂ, ਪੰਜਾਬ ਦਾ ਤੇ ਛੱਡ ਦੋ, ਵਿੱਚ ਤਾਂ ਹੋ ਗਿਆ। ਅੱਛਾ, ਤੇ ਵੋਟ ਤੁਸੀਂ ਕੰਮ ਹੋਏ ਤੋਂ ਬਾਅਦ ਪਾ ਦਿਓ, ਕੋਈ ਚੱਕਰ ਨਹੀਂ, ਜੋ ਹੋ ਜਾਏਗਾ ਪਾ ਦਿਓ। ਇਹਨਾਂ ਦੇ MLA ਮੰਤਰੀਆਂ ਤੋਂ ਬਦਲੀਆਂ ਨਹੀਂ ਹੁੰਦੀਆਂ ਸਨ। ਜੀ ਜੀ। ਉਹ ਕਹਿੰਦੇ ਦੱਸੋ, ਦੱਸਦੇ ਸਹੀ, ਕੁਛ ਬੋਲ ਜ਼ਬਾਨੋਂ ਖੋਲਣ, ਮਤਲਬ ਕਿ ਇਹ ਸੂਰਤ ਹਾਲ ਹੈਗੀ ਆ। ਤਾਂ ਉਦਾਂ ਬਈ ਫਾਈਟ ਤਾਂ ਕੋਈ ਨਹੀਂ ਆ, ਪਰ ਮਨਪ੍ਰੀਤ ਬਾਦਲ ਨੂੰ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਜੀ ਵੋਟ ਖਰਾਬ ਕਰ ਰਹੇ ਆ। ਵੋਟ ਨਹੀਂ ਕਹਿ ਲਓ ਕਿ ਉਹ ਤਾਂ ਗਿੱਦੜਬਾਹਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਗੇਨ ਹੀ ਕਰਕੇ ਦੇਊਗਾ, ਇਹਦੇ ਨਾਲ ਦੂਜੇ ਨੰਬਰ ਤੇ ਰਹਿ ਜਾਂਦਾ। ਮੇਰੇ ਖਿਆਲ ਦੇ ਨਾਲ ਤੇ ਸਰ ਉਹ ਵੀ ਇੱਕ ਚਮਤਕਾਰ ਤੋਂ ਘੱਟ ਨਹੀਂ ਹੈ, ਬਿਲਕੁਲ ਕਿ ਜਿਸ ਗਿੱਦੜਬਾਹਾ ਚ ਭਾਜਪਾ ਹਾਈ ਨਹੀਂ ਸੀ, ਚਮਤਕਾਰ ਤੋਂ ਘੱਟ ਨਹੀਂ। ਅਸੀਂ 30+ ਤੋਂ ਗਿਣਦੇ ਹਾਂ ਅੱਜ ਵੀ ਮਨਪ੍ਰੀਤ ਬਾਦਲ ਨੂੰ। ਸਾਡੀ ਅਸੈਸਮੈਂਟ ਹੈ ਕਿ 30,000 ਵੋਟ ਦਾ ਇੰਤਜ਼ਾਮ ਕਰੀ ਬੈਠਾ ਘੱਟੋ ਘੱਟ, ਤੇ ਜਿੰਨੀ ਮੰਨ ਲਓ 30 ਤੋਂ 40 ਤਾਂ ਚੜ੍ਹਦੀ ਜਾਏਗੀ ਸਰ, ਕਿਉਂਕਿ 30-40 ਵਾਲੀ ਮਾਰ ਦੇ ਵਿੱਚ ਉਹ ਨੇ, ਰਾਜੇ ਦੀ ਵੀ ਕੋਰ ਵੋਟ ਆ, ਡਿੰਪੀ ਦੀ ਵੀ ਕੋਰ ਵੋਟ ਆ। ਤਾਂ ਤੁਸੀਂ ਇਹ ਦੇਖੋ ਨਾ, ਜਿਹੜੀ ਹੁਣ ਵੋਟ ਗਾਂ ਜੁੜੀ ਉਹ ਇਹਨਾਂ ਚੋਂ ਖਿੱਚ ਕੇ ਨੁਕਸਾਨ ਕਰਕੇ ਬਹੁਤ ਜ਼ਿਆਦਾ। ਤਾਂ ਕਹਿਣ ਦਾ ਮਤਲਬ ਹੈ ਕਿ ਇਹਨਾਂ ਦਾ ਅਮਿਤ ਸ਼ਾਹ ਕੋਲ ਜਾਣਾ, ਉੱਥੋਂ ਭਰੋਸਾ ਲੈ ਕੇ ਆਣਾ, ਤਾਂ ਇਹ ਦਰਸਾਉਂਦਾ ਹੈ ਕਿ ਜੋ ਹੰਗਾਰਾ ਮਿਲ ਰਿਹਾ ਮਨਪ੍ਰੀਤ ਬਾਦਲ ਨੂੰ ਉਤਸ਼ਾਹਿਤ ਕਰ ਰਿਹਾ ਉਹ, ਕਿ ਹਾਂ ਬਾਈ ਮੈਂ ਤੇਰਾ ਕੰਮ ਖਿੱਚ ਕੇ ਰੱਖ। ਜੀ ਜੀ। ਕੈਨੇਡਾ ਡਰੱਗ ਰਿਕਵਰੀ ਮਾਮਲੇ ਦੇ ਵਿੱਚ ਗਲਤ ਫੋਟੋ ਵਾਇਰਲ ਕਰ ਦਿੱਤੀ ਗਈ ਜੀ, ਕਹਿੰਦੇ। ਦੇਖੋ ਇਹ ਪਤਾ ਨਹੀਂ ਹੁਣ ਕਿੱਥੋਂ ਕਿੱਦਾਂ ਕੀ ਹਿਸਾਬ ਕਿਤਾਬ ਹੈ, ਕਿਉਂਕਿ ਇੱਕ ਤੁਹਾਨੂੰ ਪਤਾ ਸੁਪਰ ਲੈਬ ਫੜੀ ਗਈ ਸੀਗੀ, ਬਹੁਤ ਵੱਡਾ ਕੰਮ ਉੱਥੇ ਕੀਤਾ ਜਾ ਰਿਹਾ ਸੀਗਾ, ਜਿਹਦੇ ਵਿੱਚ 54 ਕਿਲੋਗ੍ਰਾਮ ਸ਼ਾਇਦ ਫੈਂਟਨਾਇਲ ਜਿਸਨੂੰ ਆਪਾਂ ਕਹਿੰਦੇ ਹਾਂ, 390 ਕਿਲੋਗ੍ਰਾਮ ਮੈਥਾਮਫੈਟਾਮਾਈਨ, 35 ਕਿਲੋਗ੍ਰਾਮ ਕੋਕੀਨ, ਕੁਝ ਇਸ ਤਰ੍ਹਾਂ, ਮਤਲਬ ਕਿ ਬਹੁਤ MDM ਹੈ, ਇਸ ਤਰ੍ਹਾਂ ਬਹੁਤ ਕੁਝ ਸੀਗਾ। 50,000 ਕੈਨੇਡੀਅਨ ਡਾਲਰ ਵੀ ਮਿਲੇ ਸੀਗੇ। ਖੁਦ ਉੱਥੋਂ ਦੀ ਪੁਲਿਸ ਨੇ ਦੱਸਿਆ ਸੀਗਾ ਕਿ ਸ਼ਾਇਦ 480 ਮਿਲੀਅਨ ਦਾ ਨੁਕਸਾਨ ਕੀਤਾ ਗਿਆ ਇਸ ਨਸ਼ੇ ਵਾਲੇ ਨੈਟਵਰਕ ਨੂੰ ਫੜ ਕੇ। ਤਾਂ ਉਹਦੇ ਚ ਹੁਣ ਇੱਕ ਨੌਜਵਾਨ ਸਾਹਮਣੇ ਆਇਆ, ਉਹਦਾ ਪਰਿਵਾਰ ਵੀ ਸਾਹਮਣੇ ਆਇਆ, ਜਲੰਧਰ ਦੇ ਅਲਾਵਲਪੁਰ ਦਾ ਸ਼ਾਇਦ ਹੈ, ਕਿ ਉਸ ਦੀ ਫੋਟੋ ਲਾ ਕੇ ਪ੍ਰਚਾਰ ਕੀਤਾ ਜਾ ਰਿਹਾ ਕਿ ਇਹ ਆ ਗਗਨਪ੍ਰੀਤ ਰੰਧਾਵਾ। ਯਾਨੀ ਦੱਸਿਆ ਗਿਆ ਸੀਗਾ ਕਿ ਗਗਨਪ੍ਰੀਤ ਰੰਧਾਵਾ ਹੀ ਇਸ ਲੈਬ ਨੂੰ ਚਲਾ ਰਿਹਾ ਸੀਗਾ। ਤਾਂ ਹੁਣ ਇਹ ਸਾਫ਼ ਇਹਨਾਂ ਨੇ ਕੀਤਾ ਹੈ ਕਿ ਭਾਈ ਐਸਾ ਕੁਛ ਨਹੀਂ, ਤੇ ਠੀਕ, ਉਹ ਕਹਿੰਦੇ ਮੈਂ ਤਾਂ ਠੀਕ ਠਾਕ ਆ,
ਹੂੰ, 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 ਲੈ ਕੇ ਆਪਦੇ ਕੰਮ ਕਰ, ਹਾਲਾਂਕਿ ਦੱਸਦੇ ਆ ਕਿ ਕੰਮਕਾਰ ਇਹਨਾਂ ਦਾ ਵੀ ਲਾਵਲਪੁਰ ਦੇ ਵਿੱਚ ਬਹੁਤ ਵੱਡਾ ਹੈ, ਹੂੰ, ਹੂੰ, ਬਹੁਤ ਤਗੜਾ ਕਹਿ ਲਓ ਕਿ ਆਸ਼ਿਆਨਾ ਹੈ ਇਹਨਾਂ ਦਾ। ਪਰ ਜੇ ਕੋਈ ਬੰਦਾ ਸਹੀ ਸਲਾਮਤ ਹੈ, ਜਿਸ ਨੂੰ ਅਰੈਸਟ ਹੀ ਨਹੀਂ ਕੀਤਾ ਗਿਆ, ਉਹ ਖੁਦ ਵੀਡੀਓ ਪਾ ਰਿਹਾ, ਉਹਦੇ ਘਰ ਵਾਲਿਆਂ ਨੇ ਵੀਡੀਓ ਪਾਈ ਹੈ, ਤਾਂ ਹੂੰ, ਇਹ ਫਿਰ ਮੇਰੇ ਖਿਆਲ ਦੇ ਨਾਲ ਇੰਡੀਅਨ ਜਿਹੜੇ ਮੀਡੀਆ ਅਦਾਰੇ ਉਹਨਾਂ ਨੂੰ ਸੋਚਣਾ ਪਏਗਾ, ਕਿਉਂਕਿ ਜ਼ਿਆਦਾਤਰ ਮੌਕਿਆਂ ਤੇ ਮੈਂ ਦੇਖਿਆ ਕਿ ਇੱਥੋਂ ਹੀ ਫੋਟੋ ਜਿਹੜੀ ਹੈ ਨਾ ਦਾਗੇ ਨਾਲ ਲਾ ਦਿੱਤੀ ਜਾਂਦੀ ਹੈ, ਹੂੰ, ਕਿਉਂਕਿ ਜੇ ਕੈਨੇਡੀਅਨ ਪੁਲਿਸ ਨੇ ਕੋਈ ਆਫੀਸ਼ੀਅਲੀ ਫੋਟੋ ਜਾਰੀ ਕੀਤੀ ਹੋਵੇ ਫਿਰ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ। ਹੂੰ, ਫਿਰ ਅਗਲਾ ਵੀਡੀਓ ਕਿਉਂ ਪਾਊਗਾ, ਕਿਉਂਕਿ ਥੱਲੇ ਕਮੈਂਟਾਂ ਚ ਅਗਲਿਆਂ ਨੇ ਉਸੇ ਵਾਲੇ ਕੈਨੇਡਾ ਤੋਂ ਹੀ ਕਰ ਦੇਣੀ ਆ ਪੋਸਟਾਂ। ਹੂੰ, ਤਾਂ ਇਹ ਜ਼ਿਆਦਾਤਰ ਇੱਥੇ ਤੁੱਕੇਮਾਰੀ ਹੁੰਦੀ ਆ। ਇਹ ਅੱਗੇ ਵੀ ਅਸੀਂ ਦੇਖਿਆ ਬਹੁਤ ਮੌਕਿਆਂ ਤੇ ਫੋਟੋ ਜਿਹੜੀ ਆ ਉਹ ਗਲਤ ਲਾ ਦਿੱਤੀ ਜਾਂਦੀ ਹੈ। ਸੋ ਇਹ ਐਸਾ ਨਹੀਂ ਕਰਨਾ ਚਾਹੀਦਾ। ਕੋਈ ਬੰਦਾ ਨਿਰਦੋਸ਼ ਬਿਪਤਾ ਚ ਪਵੇ, ਮੇਰੇ ਖਿਆਲ ਦੇ ਨਾਲ ਇਹ ਸਹੀ ਜਰਨਲਿਜ਼ਮ ਦੀ ਅਪਰੋਚ ਨਹੀਂ ਹੈਗੀ ਜੀ। ਜੀ ਬਿਲਕੁਲ ਬਿਲਕੁਲ। ਰਾਹੁਲ ਗਾਂਧੀ ਕਹਿ ਰਹੇ ਨੇ ਮਿੰਟੂ ਜੀ, ਕਹਿੰਦੇ ਮੋਦੀ ਨੂੰ ਮੇਰੀਆਂ ਗੱਲਾਂ ਹੁਣ ਐਂ ਲੱਗਦੀਆਂ ਵੀ ਜਿਵੇਂ ਮੈਂ ਦੇਸ਼ ਤੋੜੂ ਗੱਲਾਂ ਕਰਦਾ ਹੁੰਦਾ। ਦੇਖੋ, ਰਾਹੁਲ ਗਾਂਧੀ ਦੇ ਖਿਲਾਫ ਬਹੁਤ ਵੱਡਾ ਪ੍ਰਚਾਰ ਵੀ ਚੱਲ ਰਿਹਾ ਤੇ ਬਹੁਤ ਵੱਡਾ ਇਹ ਲੋ ਕਿ ਛੜਯੰਤਰ, ਇੱਕ ਹਿੰਦੀ ਦਾ ਸ਼ਬਦ ਹੈ, ਉਹ ਵੀ ਚੱਲ ਰਿਹਾ। ਹੂੰ, ਹੂੰ, ਰਾਹੁਲ ਗਾਂਧੀ ਦੀ ਨਾਗਰਿਕਤਾ ਸੰਬੰਧੀ ਹੀ ਕਹਿੰਦੇ ਆ ਕਿ ਸੀਬੀਆਈ ਜਾਂਚ ਖੋਲ ਦਿੱਤੀ ਗਈ। ਹੂੰ, 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 ਇਹ ਮਾਮਲਾ ਦੋਹਰੀ ਨਾਗਰਿਕਤਾ ਦਾ ਤੇ ਇਹਨਾਂ ਦਾ ਭਾਜਪਾ ਵਾਲਿਆਂ ਦਾ ਹੀ ਇੱਕ ਹੈਗਾ ਸ਼ਿਸ਼ਨ, ਜੀ ਜੀ, ਜਿਹੜਾ ਨੇਤਾ ਹੈ, ਉਸਨੇ ਹੀ ਜਾ ਕੇ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਸ਼ਾਇਦ ਇਹ ਜਾਣਕਾਰੀ ਦਿੱਤੀ ਹੈ ਕਿ ਸੀਬੀਆਈ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਸੁਬਰਾਮਨੀਅਮ ਸਵਾਮੀ ਵੀ ਸਵਾਲ ਚੁੱਕਦੇ ਆਏ ਨੇ ਕਿ ਇਹਨਾਂ ਦੇ ਕੋਲ ਦੋਹਰੀ ਨਾਗਰਿਕਤਾ, ਮਤਲਬ ਕਿ ਯੂਕੇ ਦੀ ਨਾਗਰਿਕਤਾ ਇਹਨਾਂ ਦੇ ਕੋਲ ਹੈ। ਇਹਨਾਂ ਨੇ ਇੱਕ ਸ਼ਾਇਦ ਆਊਟਲੱਕਸ ਕੁਝ ਐਸੀ ਬੈਕਅਪਸ ਕੁਝ ਐਸੀ ਕੰਪਨੀ ਸੀ, ਮੈਂ ਨਾਮ ਭੁੱਲ ਗਿਆ ਕਿਉਂਕਿ ਬਹੁਤ ਪੁਰਾਣੀ ਗੱਲ ਹੈ, ਅੱਜ ਤੋਂ 6-7 ਸਾਲ ਪਹਿਲਾਂ ਇਹ ਵਿਵਾਦ ਉੱਠਿਆ ਸੀਗਾ। ਉਸ ਕੰਪਨੀ ਦੇ ਬਤੌਰ ਡਾਇਰੈਕਟਰ ਜਾਂ ਸੈਕਟਰੀ ਹੋਣ ਦੇ ਨਾਤੇ ਜੋ ਇਹਨਾਂ ਨੇ ਰਿਟਰਨ ਭਰੀ ਸੀ, ਤੇ ਆਪਣਾ ਇਹਨਾਂ ਨੇ ਜਿਹੜਾ ਬਰਥ ਦਾ ਦਿਨ ਸੀ ਸ਼ਾਇਦ ਉਹ 19 ਜੂਨ 1970 ਲਿਖਿਆ ਸੀਗਾ ਤੇ ਖੁਦ ਨੂੰ ਬ੍ਰਿਟਿਸ਼ ਨਾਗਰਿਕ ਦੱਸਿਆ ਸੀਗਾ। ਤਾਂ ਉਹ ਵੀ ਰਾਹੁਲ ਗਾਂਧੀ ਤੇ ਕਹਿ ਲਓ ਕਿ ਬਹੁਤ ਵੱਡੀ ਜਾਂਚ ਹੈ। ਜੇ ਨਾਗਰਿਕਤਾ ਦਾ ਮਾਮਲਾ ਬਣ ਗਿਆ, ਤੁਹਾਨੂੰ ਪਤਾ ਦੋਹਰੀ ਨਾਗਰਿਕਤਾ ਤੇ ਇੱਥੋਂ ਲੈ ਕੇ ਬਹਿ ਜਾਂਦੀ ਹੈ ਬੰਦੇ ਨੂੰ ਜੀ। ਤੇ ਦੂਸਰੇ ਪਾਸੇ ਲਗਾਤਾਰ ਮੋਦੀ ਸਾਹਿਬ ਵੀ ਹਮਲੇ ਕਰ ਰਹੇ ਆ, ਤਾਂ ਹੁਣ ਜਵਾਬ ਦਿੱਤਾ ਇਹਨਾਂ ਨੇ ਕਿ ਵੇਖੋ, ਪ੍ਰਧਾਨ ਮੰਤਰੀ ਨੂੰ ਮੇਰੀਆਂ ਗੱਲਾਂ ਜਿਹੜੀਆਂ ਦੇਸ਼ ਤੋੜਨ ਵਾਲੀਆਂ ਲੱਗਦੀਆਂ ਹੈ। ਦੇਸ਼ ਵਿੱਚ ਇਸ ਸਮੇਂ ਦੋ ਵਿਚਾਰਧਾਰਾਵਾਂ ਜਿਹੜੀਆਂ ਉਹ ਚੱਲਦੀਆਂ ਪਈਆਂ ਤੇ ਅਸੀਂ ਸੰਵਿਧਾਨ ਦੇ ਰਕਸ਼ਕ ਦੇ ਤੌਰ ਤੇ ਕਹਿ ਲਓ ਕਿ ਕੰਮ ਕਰ ਰਹੇ ਹਾਂ ਤੇ ਉਹ ਖਤਮ ਕਰਨ ਵਾਲਿਆਂ ਦੇ ਤੌਰ ਤੇ ਕੰਮ ਕਰ ਰਹੇ। ਦੇਖੋ, ਗੱਲ ਇਹ ਆ ਕਿ ਚਲੋ ਰਾਹੁਲ ਗਾਂਧੀ ਜਾਂ ਇਹਨਾਂ ਦੀ ਰਾਜਨੀਤੀ ਜਿਹੜੀ ਉਹ ਚੱਲਦੀ ਪਈ ਆ, ਟੱਕਰ ਬਹੁਤ ਤਗੜੀ ਹੈ ਜੀ ਝਾਰਖੰਡ ਤੇ ਮਹਾਰਾਸ਼ਟਰ ਚ ਬਹੁਤ ਤਗੜੀ ਟੱਕਰ ਹੈ। ਤਾਂ ਉਸ ਟੱਕਰ ਦੇ ਚੱਲਦਿਆਂ ਹੀ ਇਹ ਚੰਗਿਆੜੇ ਨਿਕਲ ਰਿਹਾ। ਪਰ ਪ੍ਰਧਾਨ ਮੰਤਰੀ ਸਾਡਾ ਜਿਹੜਾ ਹੈ ਨਾ, ਉਹ ਤੇ ਬਿਲਕੁਲ ਨਿਮਨ ਪੱਧਰ ਤੇ ਚਲਾ ਗਿਆ ਸੀ, ਬਿਲਕੁਲ ਨੀਵੇਂ ਪੱਧਰ, ਜਿਵੇਂ ਮਤਲਬ ਕਿ ਉਹ ਰੋਟੀ ਛੀਨ ਕੇ ਲੈ ਜਾਏਂਗੇ, ਬੇਟੀ ਛੀਨ ਕੇ ਲੈ ਜਾਏਂਗੇ, ਸਭ ਉੱਥੇ ਕੇਸ ਬਣਦਾ ਹੈ। TN ਸੈਸ਼ਨ ਵਰਗਾ ਸਾਡਾ ਚੋਣ ਕਮਿਸ਼ਨਰ ਹੁੰਦਾ, ਕਿਉਂਕਿ ਇਹ ਤੇ ਬਿਲਕੁਲ ਕਹਿ ਲਓ ਕਿ ਇਹਨਾਂ ਨੇ ਗੋਡਿਆਂ ਪਰਨੇ ਕੀਤੇ ਹੋਏ ਨੇ ਚੋਣ ਕਮਿਸ਼ਨ ਵਾਲੇ। ਜੇ ਸਾਹਿਬ ਕੋਈ ਤਗੜਾ ਜੁਰਤ ਵਾਲਾ ਰੀੜ ਦੀ ਹੱਡੀ ਵਾਲਾ ਹੁੰਦਾ ਤਾਂ ਪ੍ਰਧਾਨ ਮੰਤਰੀ ਸਾਹਿਬ ਤੇ ਕੇਸ ਬਣਦਾ ਸੀ ਜੀ, ਵਟੇਂਗੇ ਤੋਂ ਕਟेंगे ਵਗੈਰਾ ਵਗੈਰਾ ਜੋ ਇਹ ਚੱਲਦਾ ਪਿਆ ਹੁਣ ਤੇ ਨਾਰੇ ਫੋਰਨ ਦੇ ਵਿੱਚ ਵੀ ਲੱਗਦੇ ਆ ਸਾਹਿਬ। ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਚੱਲਦਾ ਪਿਆ ਉਹ ਇੱਕ ਤਰ੍ਹਾਂ ਨਾਲ ਮੈਂ ਜਿਵੇਂ ਕਿਹਾ ਕਿ ਝਾਰਖੰਡ ਦੇ ਵਿੱਚ ਕਿਉਂ ਕਿਹਾ ਮੋਦੀ ਸਾਹਿਬ ਨੇ, ਕਿਉਂਕਿ ਉੱਥੇ 15-20% ਮੁਸਲਮਾਨ ਹੈ ਤੇ ਦੂਜੇ ਪਾਸੇ ਜੇ ਉਹਨਾਂ ਦੇ ਉਲਟ ਪੋਲਰਾਈਜੇਸ਼ਨ ਹੋਏਗੀ ਤਾਂ ਫਾਇਦਾ, ਤੇ ਜੇ ਉਹ ਆਦਿਵਾਸੀਆਂ ਦੇ ਨਾਲ ਜੁੜ ਜਾਂਦੇ ਆ ਮੁਸਲਮਾਨ, ਪੱਕੀ ਸਰਕਾਰ ਉਹਨਾਂ ਨੇ ਬਣਾ ਦੇਣੀ ਦੂਜੇ ਪਾਸੇ। ਤਾਂ ਪੋਲਰਾਈਜੇਸ਼ਨ ਦੀ ਗੇਮ ਹੈ ਨਾ ਸਾ। ਤਾਂ ਦੂਜੇ ਪਾਸੇ ਮਹਾਰਾਸ਼ਟਰ ਦੇ ਵਿੱਚ ਵੀ ਇਹ ਆਪਸ ਚ ਲੜੀ ਜਾ ਰਹੇ, ਇੱਕ ਨੱਤ ਸ਼ਿੰਦੇ ਨੂੰ ਨਿਬੇੜਨ ਨੂੰ ਫਿਰਦੇ ਆ ਭਾਰਤੀ ਜਨਤਾ ਪਾਰਟੀ ਵਾਲੇ ਕਿ ਅਸੀਂ ਆਪਣੇ ਦਮ ਤੇ ਜਿੱਤ ਜਾਈਏ। ਸੋ ਬਹੁਤ ਕੁਝ ਚੱਲਦਾ ਪਿਆ, ਇਹ ਉਸੇ ਕਹਿ ਲਓ ਕਿ ਚੁਣਾਵੀ ਜੰਗ ਦਾ ਹੀ ਨਤੀਜਾ ਹੈ ਸਰ। ਜੀ ਜੀ ਬਿਲਕੁਲ। ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ, ਪਰ ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਮੰਤਰੀ ਨਰਿੰਦਰ ਮੋਦੀ ਦੇ ਬਾਰੇ। ਉਹ ਜਦੋਂ ਵੀ ਚੋਣ ਪ੍ਰਚਾਰ ਦੇ ਵਿੱਚ ਜਾਂਦੇ ਨੇ ਤਾਂ ਭਾਜਪਾ ਨੂੰ ਜਿਤਾਉਣ ਦੇ ਲਈ ਉਹ ਬਹੁਤ ਹੌਲੇ ਸ਼ਬਦਾਂ ਦਾ ਵਰਤੋਂ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਹਾਲਾਂਕਿ ਇਹ ਸ਼ਬਦ ਨਾ ਤਾਂ ਪ੍ਰਧਾਨ ਮੰਤਰੀ ਦੀ ਛਵੀ ਨੂੰ ਤੇ ਨਾ ਹੀ ਉਹਦੀ ਕੁਰਸੀ ਨੂੰ ਤੇ ਨਾ ਹੀ ਉਹਦੇ ਅਹੁਦੇ ਦੀ ਜਿਹੜੀ ਮਾਣ ਮਰਿਆਦਾ ਉਹਨੂੰ ਸੂਟ ਕਰਦੇ ਆ, ਉਹਨੂੰ ਸੋਭਦੇ ਨੇ, ਜਿਹਨੂੰ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕਹਿ ਸਕਦੇ ਹਾਂ। ਹੁਣ ਉਹ ਮਿੰਟੂ ਜੀ ਨੇ ਜ਼ਿਕਰ ਕੀਤਾ ਸੀਗਾ ਜਿਹੜੇ ਉਹ ਮਹਾਰਾਸ਼ਟਰ ਦੇ ਵਿੱਚ ਸ਼ਬਦ ਵਰਤ ਰਹੇ ਨੇ। ਆਪਾਂ ਗੱਲ ਕਰਦੇ ਹਾਂ ਝਾਰਖੰਡ ਅਸੈਂਬਲੀ ਚੋਣਾਂ ਦੇ ਲਈ ਜਿਹੜਾ ਉਹ ਸ਼ਬਦ ਵਰਤ ਰਹੇ ਨੇ। ਉਹ ਲਗਾਤਾਰ ਜ਼ੋਰ ਸ਼ੋਰ ਦੇ ਨਾਲ ਇਹ ਗੱਲ ਕਰ ਰਹੇ ਨੇ ਕਿ ਕੁਝ ਘੁਸਪੈਠੀਏ ਜਿਹੜੇ ਨੇ ਉਹ ਇੱਥੋਂ ਝਾਰਖੰਡ ਦੇ ਵਿੱਚ ਆ ਚੁੱਕੇ ਨੇ। ਉਹਨਾਂ ਦੇ ਨਿਸ਼ਾਨੇ ਤੇ ਕੌਣ ਲੋਕ ਆ? ਉਹਨਾਂ ਦੇ ਨਿਸ਼ਾਨੇ ਤੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ। ਉਹ ਆਪਣੀ ਤਕਰੀਰ ਦੇ ਵਿੱਚ ਇਹ ਕਹਿੰਦੇ ਆ ਕਿ ਜਿਹੜੇ ਘੁਸਪੈਠੀਏ ਆ ਇਹ ਝਾਰਖੰਡ ਦੇ ਲੋਕਾਂ ਦੀ ਰੋਜ਼ੀ ਰੋਟੀ ਖੋਹ ਰਹੇ ਨੇ, ਉਹਨਾਂ ਦੀ ਬੇਟੀ ਖੋਹ ਰਹੇ ਨੇ ਤੇ ਮਾਟੀ ਵੀ ਹੜੱਪ ਰਹੇ ਨੇ। ਪ੍ਰਧਾਨ ਮੰਤਰੀ ਨੇ ਸਿਆਸੀ ਭਾਸ਼ਾ ਦਾ ਜਿਹੜਾ ਪੱਧਰ ਆ ਉਹ ਇਹਨਾਂ ਡੇਗ ਦਿੱਤਾ ਹੈ ਕਿ ਉਹਦੀ ਭਰਪਾਈ ਛੇਤੀ ਨਹੀਂ ਹੁਣ ਹੋ ਸਕਦੀ। ਆਪਣੀ ਕੁਰਸੀ ਤੇ ਸੱਤਾ ਦੇ ਲਾਲਚ ਦੇ ਵਿੱਚ ਇਉਂ ਜਾਪਦਾ ਵੀ ਉਹ ਬਿਲਕੁਲ ਅੰਨੇ ਹੋ ਚੁੱਕੇ ਨੇ। ਇੱਕ ਸੱਭਿਅਕ ਸਮਾਜ ਨੂੰ ਅਸੱਭਿਆ ਬਣਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਆਪਾਂ ਅਕਸਰ ਹੀ ਤੁਸੀਂ ਰਿਪੋਰਟਾਂ ਦੇ ਵਿੱਚ ਸੁਣਿਆ ਹੋਣਾ, ਫੈਕਟ ਚੈੱਕ ਪ੍ਰੋਗਰਾਮਾਂ ਦੇ ਵਿੱਚ ਸੁਣਿਆ ਹੋਣਾ, ਵੱਖ-ਵੱਖ ਸਮਿਆਂ ਦੇ ਦੌਰਾਨ ਜਦੋਂ ਉਹਨਾਂ ਨੇ ਇੱਕ ਵਾਰੀ ਇਹ ਗੱਲ ਕਹੀ ਸੀ ਕਿ ਉਹ ਤੁਹਾਡੇ ਹੱਕ ਲੈ ਜਾਣਗੇ ਜਿਨ੍ਹਾਂ ਦੇ ਜ਼ਿਆਦਾ ਬੱਚੇ ਹੈ। ਵੱਖ-ਵੱਖ ਸਮੇਂ ਤੋਂ ਉਹਨਾਂ ਨੇ ਜਦੋਂ ਆਮ ਚੋਣਾਂ ਹੋ ਰਹੀਆਂ ਸੀ, ਲੋਕ ਸਭਾ ਚੋਣਾਂ ਹੋ ਰਹੀਆਂ ਸੀ, ਉਹਨਾਂ ਨੇ ਕੋਈ ਉਹ ਮੌਕਾ ਛੱਡਿਆ ਨਹੀਂ ਜਿਹਦੇ ਵਿੱਚ ਉਹਨਾਂ ਨੇ ਮਾਈਨੋਰਟੀਜ਼ ਨੂੰ ਟਾਰਗੇਟ ਨਾ ਕੀਤਾ ਹੋਵੇ। ਜਦੋਂ ਆਪਾਂ ਘੱਟ ਗਿਣਤੀਆਂ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਕਈ ਲੋਕਾਂ ਨੂੰ ਬੜਾ ਗੁੱਸਾ ਲੱਗਦਾ ਹੈ। ਇਹ ਗੁੱਸੇ ਵਾਲੀ ਗੱਲ ਕਿਵੇਂ ਹੈ? ਜੇ ਆਪਾਂ ਮਾਈਨੋਰਟੀਜ਼ ਦੀ ਗੱਲ ਕਰਾਂਗੇ, ਘੱਟ ਗਿਣਤੀਆਂ ਦੀ ਗੱਲ ਕਰਾਂਗੇ, ਇਹ ਗੁੱਸੇ ਵਾਲੀ ਗੱਲ ਕਿਉਂ ਹੈ? ਸਮਾਜ ਦੇ ਵਿੱਚ ਇੱਕ ਧਿਰ ਜਿਹੜੀ ਬਹੁ ਗਿਣਤੀ ਦੇ ਵਿੱਚ ਹੈ ਤੇ ਉਸ ਧਿਰ ਦੇ ਵਿੱਚੋਂ ਕੁਝ ਬੰਦੇ ਜਿਹੜੇ ਫੁੱਟ ਦੇ ਵਿੱਚੋਂ ਆਪਣੀ ਰਾਜ ਸੱਤਾ ਲੱਭਦੇ ਨੇ, ਭਾਲਦੇ ਨੇ, ਉਹ ਸੱਤਾ ਦੇ ਤਖ਼ਤ ਤੇ ਬੈਠੇ ਨੇ ਤੇ ਉਸ ਧਰਮ ਦੀ ਆੜ ਦੇ ਵਿੱਚ ਆਪਣੇ ਸਿਆਸੀ ਨਿਸ਼ਾਨੇ ਸਾਧਨ ਦੇ ਲਈ, ਆਪਣੇ ਸਿਆਸੀ ਜਿਹੜੇ ਟੀਚੇ ਆ ਉਹਨਾਂ ਨੂੰ ਪੂਰੇ ਕਰਨ ਦੇ ਲਈ ਉਹ ਮਾਈਨੋਰਟੀਜ਼ ਦੇ ਵਿੱਚ ਉਹਨਾਂ ਨੂੰ ਅਸੁਰੱਖਿਅਤ ਕਰ ਰਹੇ ਨੇ, ਉਹਨਾਂ ਤੇ ਜ਼ੁਲਮ ਕਰ ਰਹੇ ਨੇ, ਉਹਨਾਂ ਨੂੰ ਤੰਗ ਕਰਦੇ ਨੇ ਤਾਂ ਜੋ ਜਿਹੜੀ ਬਹੁ ਗਿਣਤੀ ਦੀ ਭਾਵਨਾ ਨੂੰ ਅਸੀਂ ਅਹਿਸਾਸ ਕਰਾ ਸਕੀਏ ਕਿ ਅਸੀਂ ਤੁਹਾਡੇ ਨਾਲ ਹੈ। ਸੋ ਉਹਦੇ ਨਾਲ ਬਹੁਤ ਸਾਰੇ ਲੋਕ ਪੋਲੀਟੀਕਲੀ ਵੰਡੇ ਵੀ ਜਾਂਦੇ ਤੇ ਬਹੁਤ ਸਾਰੇ ਲੋਕ ਉਹਨਾਂ ਦੇ ਮਗਰ ਵੀ ਹੋ ਤੁਰਦੇ ਆ। ਪਿੱਛੇ ਜੇ ਇੱਕ ਮੈਂ ਸਵਾਲ ਪੜ੍ਹਿਆ, ਉਹ ਕਹਿੰਦੇ ਕਿ ਜੀ ਜੇਕਰ ਇੰਡੋਨੇਸ਼ੀਆ ਦੇ ਵਿੱਚ 2% ਹਿੰਦੂ ਹੈ ਤੇ ਉਹਨਾਂ ਨੂੰ ਕੋਈ ਖਤਰਾ ਨਹੀਂ, ਭਾਰਤ ਦੇ ਵਿੱਚ ਤਾਂ ਬਹੁ ਗਿਣਤੀ ਹੈ, ਫਿਰ ਇਹਨਾਂ ਨੂੰ ਖਤਰਾ ਕਿਵੇਂ ਹੋ ਗਿਆ? ਅਸਲ ਦੇ ਵਿੱਚ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਹਿੰਦੂ ਧਰਮ ਨੂੰ ਖਤਰਾ ਇਹ ਇੱਕ ਅੱਡ ਚੀਜ਼ ਆ, ਭਾਜਪਾ ਤੇ RSS ਨੂੰ ਖਤਰਾ ਇਹ ਇੱਕ ਅੱਡ ਚੀਜ਼ ਆ। ਅੱਜ ਹਰਿਆਣੇ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖਿਓ ਇੰਟਰਨੈਟ ਤੇ ਜਾ ਕੇ, YouTube ਤੇ ਜਾ ਕੇ, ਉਹ ਕਹਿ ਰਹੇ ਨੇ ਕਿ ਜਿਹੜਾ ਕੈਨੇਡਾ ਦੇ ਵਿੱਚ ਵਾਪਰਿਆ, ਹੁਣ ਕਿਉਂਕਿ ਕੈਨੇਡਾ ਦੀਆਂ ਏਜੰਸੀਆਂ ਲੱਭ ਰਹੀਆਂ ਨੇ ਉਹਨਾਂ ਬੰਦਿਆਂ ਨੂੰ ਜਿਹੜੇ ਗੁਰਦੁਆਰਾ ਸਾਹਿਬ ਤੇ ਹਮਲਾ ਕਰਨ ਗਏ ਸੀ ਜਾਂ ਉੱਥੇ ਜਾ ਕੇ ਉਹਨਾਂ ਨੇ ਤੋੜ ਭੰਨ ਕੀਤੀ ਜਾਂ ਗਾਲਾਂ ਕੱਢੀਆਂ, WhatsApp ਗਰੁੱਪਾਂ ਦੇ ਵਿੱਚ ਨਫ਼ਰਤ ਫੈਲਾਈ, ਪੁਲਿਸ ਵਾਲਿਆਂ ਨੂੰ ਟਾਰਗੇਟ ਕੀਤਾ, ਗੁਰਦੁਆਰਾ ਸਾਹਿਬਾਨ ਨੂੰ ਟਾਰਗੇਟ ਕੀਤਾ। ਹਾਲਾਂਕਿ ਇਹਦੇ ਪੈਰਲਰ ਹੀ ਗੱਲ ਇਹ ਹੈ ਕਿ ਜੇਕਰ ਮੰਦਿਰ ਦੇ ਸਾਹਮਣੇ ਕੋਈ ਕਰਦਾ ਤਾਂ ਉਹ ਵੀ ਗਲਤ ਆ, ਆਪਾਂ ਇਸ ਗੱਲ ਤੋਂ ਭੱਜ ਨਹੀਂ ਸਕਦੇ, ਮੁਨਕਰ ਨਹੀਂ ਹੋ ਸਕਦੇ। ਖੈਰ, ਤਾਂ ਉਹ ਹੁਣ ਉਹਨਾਂ ਦੇ ਜਿਹੜੇ ਪਿੰਡਾਂ ਦੇ ਵਿੱਚ ਨੇ, ਜਦੋਂ ਮੀਡੀਆ ਨੇ ਉਹਨਾਂ ਨਾਲ ਗੱਲ ਕੀਤੀ ਜਿਹੜੇ ਹਰਿਆਣੇ 'ਚ ਬੈਠੇ ਨੇ, ਉਹ ਕਹਿੰਦੇ ਸਾਡਾ ਤਾਂ ਲਾਗਾ ਤੇ ਹੀ ਨਹੀਂ ਇਹਨਾਂ ਚੀਜ਼ਾਂ ਨਾਲ। ਅਸੀਂ ਤਾਂ ਕਦੇ ਇੱਥੇ ਨਹੀਂ ਕਦੇ ਮੰਦਿਰ ਦੇ ਬਾਰੇ ਜਾਂ ਕਿਸੇ ਹੋਰ ਪੋਲਿਟਿਕਸ ਦੇ ਲੜੇ ਤੇ ਉੱਥੇ ਸਾਡੇ ਜਵਾਕ ਕਿਉਂ ਲੜ ਰਹੇ? ਉਹ ਕਹਿੰਦੇ ਇਹਨਾਂ ਨੂੰ ਗਰੇਜ਼ ਕਰਨਾ ਚਾਹੀਦਾ। ਭਾਵੇਂ ਉਹਨਾਂ ਨੇ ਸਿੱਖਾਂ ਦੀ ਹਮਾਇਤ ਨਹੀਂ ਕੀਤੀ, ਪਰ ਉਹਨਾਂ ਨੇ ਆਪਦੇ ਜਵਾਕਾਂ ਨੂੰ ਭਾਜਪਾ ਤੇ RSS ਦੇ ਏਜੰਡੇ ਤੋਂ ਬਚਣ ਦੀ ਸਲਾਹ ਕੀਤੀ ਹੈ, ਤਾਕੀਦ ਕੀਤੀ ਹੈ ਕਿ ਇਹਨਾਂ ਤੋਂ ਬਚੋ। ਤੇ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਸਾਹਿਬ ਹੁਣ ਜਿਹੜੇ ਮੁਲਕ ਦਾ ਪ੍ਰਧਾਨ ਮੰਤਰੀ ਆਪ ਵੰਡਣ ਤੁਰਿਆ ਪਿਆ, ਫਿਰ ਉਸ ਮੁਲਕ ਦੇ ਵਿੱਚ ਜਦੋਂ ਕੋਈ ਧਾਰਮਿਕ ਜਲੂਸ ਕੱਢੇ ਜਾਣਗੇ, ਜਦੋਂ ਕੋਈ ਧਾਰਮਿਕ ਇਸ ਤਰ੍ਹਾਂ ਦੀਆਂ ਝਾਕੀਆਂ ਕੱਢੀਆਂ ਜਾਣਗੀਆਂ ਤਾਂ ਉਦੋਂ ਹਿੰਸਾ ਨਾ ਵਾਪਰੂ ਕਿਵੇਂ ਹੋ ਸਕਦਾ? ਜਿੱਥੇ ਇੱਕ ਬੰਦੇ ਤੇ ਦੋਸ਼ ਲੱਗਦਾ ਹੈ ਕਿ ਉਹ ਬੰਦਾ, ਉਹਨੇ 2 ਬੰਦੇ ਚੱਕ ਕੇ ਤੇ ਉਹਨਾਂ ਨੂੰ ਸਾੜ ਦਿੱਤਾ ਜਿਉਂਦਿਆਂ ਨੂੰ ਕਾਰ ਦੇ ਵਿੱਚ, ਤੇ ਉਹਦੇ ਹੱਕ ਦੇ ਵਿੱਚ ਇੱਕ ਧਿਰ ਜਿਹੜੀ ਆ ਉਹ ਪ੍ਰਚਾਰ ਕਰਕੇ ਸੱਤ ਕਰਦੀ ਹੈ ਤੇ ਜਾਂ ਉਹ ਮਤਾ ਪਾਸ ਕਰਦੀ ਹੈ ਕਿ ਅਸੀਂ ਇਹਨੂੰ ਅਰੈਸਟ ਨਹੀਂ ਹੋਣ ਦੇਣਾ। ਕਿਹੋ ਜਿਹਾ ਸਮਾਜ ਤੁਸੀਂ ਬਣਾਓਗੇ? ਕੀ ਸੇਧ ਦੇ ਰਹੇ ਹੋ ਤੁਸੀਂ ਸਮਾਜ ਨੂੰ? ਔਰ ਜੇ ਤੀਲੀ ਕਿਸੇ ਦੇ ਘਰ ਨੂੰ ਲਾਓਗੇ, ਉਹਦਾ ਸੇਕ ਤੁਹਾਡੇ ਘਰ ਤੱਕ ਵੀ ਪਹੁੰਚ ਜਾਣਾ। ਅੱਜ ਨਾ ਪਹੁੰਚਿਆ ਕੱਲ ਨੂੰ ਪਹੁੰਚ ਜਾਣਾ, ਕੱਲ ਨਾ ਪਹੁੰਚਿਆ ਪਰਸੋਂ ਪਹੁੰਚ ਜਾਣਾ। ਇਹ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਦੇ ਸੋਚਦੇ ਨਹੀਂਗੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਵੀ ਸਟੇਟਮੈਂਟ ਪੜ੍ਹਨ ਵਾਲੀ ਆ। ਉਹ ਕਹਿ ਰਹੇ ਸੀਗੇ ਕਿ ਭਾਰਤ ਬਹੁਤ ਸੰਭਾਵਨਾਵਾਂ ਭਰਿਆ ਮੁਲਕ ਹੈ, 1.5 ਅਰਬ ਦੀ ਆਬਾਦੀ ਹੈ, ਤੇਜ਼ੀ ਦੇ ਨਾਲ ਵੱਧਦੀ ਆਰਥਿਕਤਾ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਭਾਰਤ ਦੀ ਆਰਥਿਕਤਾ ਤੇਜ਼ੀ ਦੇ ਨਾਲ ਵੱਧ ਰਹੀ ਹੈ। ਅਸੀਂ ਇਸ ਗੱਲ ਤੋਂ ਭੱਜ ਨਹੀਂ ਸਕਦੇ, ਅੰਕੜੇ ਤੁਹਾਡੇ ਸਾਹਮਣੇ ਨੇ। ਪਰ ਇਹਦੇ ਨਾਲ ਭਾਰਤ ਇੱਕ ਉਹ ਸਮਾਜ ਵੱਲ ਨੂੰ ਵੀ ਵੱਧ ਰਿਹਾ ਜਿਸ ਸਮਾਜ ਦੇ ਵਿੱਚ ਇੱਕ ਖਾਸ ਧਿਰ ਜਿਹੜੀ ਕਿ ਘੱਟ ਗਿਣਤੀ, ਚਾਹੇ ਉਹ ਕਿਸੇ ਵੀ ਭਾਈਚਾਰੇ, ਉਹਦੇ ਲਈ ਕੋਈ ਥਾਂ ਨਹੀਂ ਹੈ।
ਤੇ ਬਹੁ ਗਿਣਤੀ ਹਿੰਦੂ ਭਾਈਚਾਰੇ ਨੇ ਵੀ ਇਸ ਤੋਂ ਆਪਣੀ ਹਮਾਇਤ ਜਿਹੜੀ ਹੈ ਵਾਪਸ ਲੈਣੀ ਸ਼ੁਰੂ ਕਰ ਦਿੱਤੀ ਹੈ। ਐਵੇਂ ਨਹੀਂ ਭਾਜਪਾ 400 ਸੀਟਾਂ ਦਾ ਦਾਅਵਾ ਕਰਦੀ ਤੇ 241 ਤੇ ਸਿਮਟ ਗਈ, ਬਹੁਤ ਵੱਡੀ ਗਿਣਤੀ ਦੇ ਵਿੱਚ। ਜਿੱਥੇ ਰਾਮ ਮੰਦਿਰ ਦਾ ਉਦਘਾਟਨ ਕੀਤਾ ਸੀ ਉੱਥੋਂ ਦੀ ਸੀਟ ਭਾਜਪਾ ਹਾਰ ਗਈ ਹੈ। ਸੋ ਹੁਣ ਅੱਗੇ ਉਹ ਕੀ ਕਹਿ ਰਹੇ ਨੇ, ਉਹਨਾਂ ਦੀ ਗੱਲ ਤੁਹਾਨੂੰ ਦੱਸਦੇ ਹਾਂ। ਮੋਦੀ ਦੇ 10 ਸਾਲਾਂ ਦੇ ਰਾਜ ਦੇ ਵਿੱਚ ਕੇਂਦਰ ਸਰਕਾਰ ਦਾ ਕਹਿੰਦੇ ਜੋ ਰਵੱਈਆ ਰਿਹਾ, ਉਹਦਾ ਹਿਸਾਬ ਕਿਤਾਬ ਲਾ ਕੇ ਉਹ ਲੋਕ ਇਹ ਸਮਝ ਚੁੱਕੇ ਆ ਕਿ ਇੱਕ ਨਾਕਾਮ ਸਰਕਾਰ ਆ ਜਿਹੜੀ ਹਰ ਮੋਰਚੇ ਤੇ, ਸਾਰੇ ਮੋਰਚਿਆਂ ਤੇ ਫੇਲ ਹੋ ਚੁੱਕੀ ਆ। ਇਹਦੇ ਕੋਲੇ ਜੁਮਲਿਆਂ ਤੋਂ ਦੇਣ ਤੋਂ ਬਿਨਾਂ ਹੋਰ ਕੁਝ ਨਹੀਂ ਆ। ਉਲਟਾ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕਾਂ ਦਾ ਖੂਨ ਚੂਸਣ ਤੇ ਉਤਾਰੂਗਾ, ਜਿਹਦਾ ਵੱਡਾ ਹਿੱਸਾ ਉਹਦੇ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਹੀ ਉਹ ਦੇ ਰਹੀ ਆ। ਅਜਿਹੇ ਦੇ ਵਿੱਚ ਭਾਜਪਾ ਤੇ RSS ਆਪਣੇ ਨੰਗੇ ਰੂਪ ਦੇ ਵਿੱਚ ਸਾਹਮਣੇ ਆ ਗਏ ਨੇ ਤੇ ਫਿਰਕਾ ਪ੍ਰਸਤੀ ਦੀ ਰੱਥ ਤੇ ਸਵਾਰ ਹੋ ਕੇ ਦੇਸ਼ ਤੇ ਸਮਾਜ ਦੇ ਵਿੱਚ ਨਾ ਸਿਰਫ ਹਿੰਸਾ ਭੜਕਾ ਰਹੇ ਨੇ, ਸਗੋਂ ਨਫ਼ਰਤ ਦਾ ਜ਼ਹਿਰ ਘੋਲ ਰਹੇ ਨੇ। ਪੂਰਾ ਸੰਘ ਦਾ ਜਿਹੜਾ ਗਰੋਹ ਆ ਕਹਿੰਦੇ ਉਹ ਇੱਕ ਸੂਤਰੀ ਮੁਹਿੰਮ ਦੇ ਵਿੱਚ ਜੁਟ ਗਿਆ। ਹੁਣ ਤੱਕ ਜਿਹੜੀ ਕੁਝ ਲੋਕ ਲਾਜ ਤੇ ਮਰਿਆਦਾ ਸੀ, ਪ੍ਰਧਾਨ ਮੰਤਰੀ ਨੇ ਝਾਰਖੰਡ ਚੋਣਾਂ ਦੇ ਵਿੱਚ ਉਹ ਵੀ ਲਾ ਸੁੱਟੀ ਹੈ। ਝਾਰਖੰਡ ਦੀ ਇਹ ਪਹਿਲੀ ਚੋਣ ਹੈ ਜਿਸ ਦੇ ਵਿੱਚ ਭਾਜਪਾ ਫਿਰਕਾਪ੍ਰਸਤੀ ਨੂੰ ਕੇਂਦਰੀ ਏਜੰਡਾ ਬਣਾ ਰਹੀ ਹੈ। ਸੂਬੇ ਨੂੰ ਬਣਿਆ 24 ਸਾਲ ਹੋ ਚੁੱਕੇ ਨੇ ਤੇ ਅਜੇ ਤੱਕ ਭਾਜਪਾ ਇੱਥੇ ਹਿੰਮਤ ਨਹੀਂ ਕਰ ਸਕੀ। ਆਦੀਵਾਸੀਆਂ ਦੇ ਲਈ ਬਣੇ ਸੂਬੇ ਦੇ ਵਿੱਚ ਆਦੀਵਾਸੀਆਂ ਦਾ ਹੀ ਏਜੰਡਾ ਹੁੰਦਾ ਸੀ। ਜੇਕਰ ਭਾਜਪਾ ਇਸ ਮੁਹਿੰਮ ਦੇ ਵਿੱਚ ਕਾਮਯਾਬ ਹੁੰਦੀ ਹੈ ਤਾਂ ਲੋਕਾਂ ਦੇ ਬੁਨਿਆਦੀ ਮੁੱਦੇ ਹਮੇਸ਼ਾ ਦੇ ਲਈ ਹਾਸ਼ੀਏ ਤੇ ਚਲੇ ਜਾਣਗੇ ਤੇ ਫਿਰ ਮੌਜੂਦ ਹੀ ਨਹੀਂ, ਸਗੋਂ ਭਵਿੱਖ ਦੇ ਵਿੱਚ ਵੀ ਇਹ ਭਾਜਪਾ ਦੇ ਲਈ ਹਿੰਦੂ ਮੁਸਲਮਾਨ ਕਰਕੇ ਚੋਣਾਂ ਜਿੱਤਣਾ ਬੇਹੱਦ ਆਸਾਨ ਹੋ ਜਾਊਗਾ। ਤਸਵੀਰ ਕੁਝ ਇਸ ਤਰ੍ਹਾਂ ਦੀ ਬਣੇਗੀ ਕਿ ਇੱਕ ਪਾਸੇ ਲੋਕ ਆਪਸ ਦੇ ਵਿੱਚ ਲੜ ਰਹੇ ਹੋਣਗੇ ਤੇ ਦੂਜੇ ਪਾਸੇ ਕਾਰਪੋਰੇਟ ਘਰਾਣੇ ਉਹਨਾਂ ਦੇ ਕੁਦਰਤੀ ਵਸੀਲਿਆਂ ਨੂੰ ਟੱਕ ਜਿਹੜਾ ਉਹ ਲਾ ਰਹੇ ਹੋਣਗੇ। ਜਦ ਕਿ ਸੱਚਾਈ ਇਹ ਆ ਕਿ ਕਿਸੇ ਵੀ ਸੂਬੇ ਦੇ ਵਿੱਚ ਨਾ ਤਾਂ ਘੁਸਪੈਠ ਏਡੀ ਵੱਡੀ ਸਮੱਸਿਆ ਤੇ ਨਾ ਹੀ ਉਹ ਕਿਸੇ ਹਿੱਸੇ ਨੂੰ ਪਰੇਸ਼ਾਨ ਕਰ ਰਹੀ ਹੈ। ਦਰਅਸਲ ਕਹਿੰਦੇ ਕਿ ਇਸ ਟਾਈਮ ਜਿਹੜੀ ਗੱਲ ਆ ਕਰਨ ਵਾਲੀ ਉਹ ਇਹ ਹੈ ਕਿ ਦੇਸ਼ ਦੇ ਵਿੱਚ ਜਾਤ ਆਧਾਰਿਤ ਜਿਹੜੀ ਜਨਗਣਨਾ ਹੈ ਉਹ ਜ਼ੋਰ ਫੜ ਰਹੀ ਆ, ਜਿਹੜੀ ਭਾਜਪਾ ਨੂੰ ਸੱਤਾ ਤੋਂ ਬੇਦਖਲ ਕਰ ਸਕਦੀ ਆ। ਇਸੇ ਕਰਕੇ ਉਹ ਮੁਸਲਮਾਨਾਂ ਦਾ ਡਰ ਦਿਖਾ ਕੇ ਹਿੰਦੂਆਂ ਦੇ ਧਰਮ ਦੇ ਆਧਾਰ ਤੇ ਕਤਾਰਬੰਦੀ ਕਰਨ ਦੇ ਵਿੱਚ ਪੋਲਰਾਈਜੇਸ਼ਨ ਦੇ ਵਿੱਚ ਲੱਗੀ ਹੋਈ ਆ। ਦੇਸ਼ ਵਾਸੀਆਂ ਨੂੰ ਕਹਿੰਦੇ ਸੋਚਣਾ ਚਾਹੀਦਾ ਹੈ ਕਿ ਦੇਸ਼ ਦੀ ਵੰਡ ਸਮੇਂ ਹਿੰਦੂ ਮੁਸਲਮਾਨ ਦੇ ਨਾਅਰੇ ਨੇ ਕਿੰਨਾ ਨੁਕਸਾਨ ਕੀਤਾ ਸੀ ਤੇ ਅੱਜ ਜੇਕਰ ਉਹ ਭਾਜਪਾ ਦੇ ਝਾਂਸੇ ਦੇ ਵਿੱਚ ਆ ਗਏ ਤਾਂ ਹਾਲ ਕੀ ਹੋਊਗਾ। ਕਿਸੇ ਵੀ ਦੇਸ਼ ਦੇ ਵਿੱਚ, ਖਾਸ ਕਰਕੇ ਭਾਰਤ ਵਰਗੇ ਦੇਸ਼ ਦੇ ਵਿੱਚ, ਇਸ ਦੇਸ਼ ਦੇ ਵਿੱਚ ਜਦੋਂ ਕਨਸਟੀਟਿਊਸ਼ਨ ਜਿਹੜਾ ਮੌਜੂਦਾ, ਹਾਲਾਂਕਿ ਉਹਦਾ ਵੀ ਰੂਪ ਮੁਹਾਂਦਰਾ ਬਹੁਤ ਤਰ੍ਹਾਂ ਬਦਲਿਆ ਪਿਆ, ਪਰ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਕਨਸਟੀਟਿਊਸ਼ਨ ਜਿਹੜਾ ਉਹ ਦੇਸ਼ ਦੀ ਭਾਵਨਾ ਨੂੰ ਪ੍ਰਗਟ ਕਰਦਾ। ਸੰਵਿਧਾਨ ਜਿਹੜਾ ਕਿਸੇ ਵੀ ਦੇਸ਼ ਦੇ ਬਾਰੇ ਜੇ ਤੁਸੀਂ ਜਾਣਨਾ ਚਾਹੁੰਦੇ ਆ ਤਾਂ ਉਹਦੀਆਂ ਮੋਟੀਆਂ-ਮੋਟੀਆਂ ਕਨਸਟੀਟਿਊਸ਼ਨਲ ਵੈਲਿਊਜ਼ ਦੇ ਬਾਰੇ ਤੁਸੀਂ ਪੜ੍ਹ ਲਓ, ਤੁਹਾਨੂੰ ਪਤਾ ਲੱਗ ਜਾਊਗਾ ਕਿ ਦੇਸ਼ ਕਿਹੋ ਜਿਹਾ, ਇਹਦੇ ਹੁਕਮਰਾਨ ਕਿਹੋ ਜਿਹੇ ਹੋਣਗੇ। ਪਰ ਇੱਥੇ ਬਹੁਤ ਉਲਟ ਹੋ ਰਿਹਾ। ਦੇਸ਼ ਦੇ ਵਿੱਚ ਜਦੋਂ ਕਨਸਟੀਟਿਊਸ਼ਨ ਬਣਿਆ, ਜਦੋਂ ਸਾਰਿਆਂ ਨੂੰ ਨਾਲ ਲਿਆ ਗਿਆ, ਸਿੱਖਾਂ ਨੂੰ, ਹੋਰਾਂ ਨੂੰ, ਉਹਨਾਂ ਨੂੰ ਕਿਹਾ ਗਿਆ ਕਿ ਇਹ ਇੱਕ ਅਜਿਹਾ ਮੁਲਕ ਹੋਊਗਾ ਜਿਹੜਾ ਲਿਬਰਲ ਮੁਲਕ ਹੋਊਗਾ, ਸੈਕੂਲਰ ਮੁਲਕ ਹੋਊਗਾ। ਸੈਕੂਲਰ ਤੋਂ ਭਾਵ ਕਿ ਕੋਈ ਵੀ ਬੰਦਾ ਕਿਸੇ ਵੀ ਧਰਮ ਮਜ਼ਹਬ ਦਾ ਉਹਦੇ ਨਾਲ ਫਿਰਕੇ ਦੇ ਆਧਾਰ ਤੇ, ਉਹਦੇ ਖੇਤਰ ਦੇ ਆਧਾਰ ਤੇ ਕੋਈ ਭੇਦਭਾਵ, ਵਿਤਕਰਾ, ਜਿਹੜਾ ਡਿਸਕ੍ਰਿਮੀਨੇਸ਼ਨ ਉਹ ਨਹੀਂ ਹੋਊਗਾ। ਭਾਰਤ ਦੇ ਸੰਵਿਧਾਨ ਦਾ ਪ੍ਰੀਐਂਬਲ ਇਹੀ ਕਹਿੰਦਾ ਕਿ ਇੱਕ ਸੈਕੂਲਰ ਸੰਵਿਧਾਨ ਆ, ਪਰ ਬਾਅਦ ਦੇ ਵਿੱਚ ਆਪਾਂ ਉਹਦਾ ਸੈਕੂਲਰਿਜ਼ਮ ਦੇਖਿਆ 1955 ਦੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਵਿੱਚ ਹਮਲਿਆਂ ਦੇ ਰੂਪ ਦੇ ਵਿੱਚ ਦੇਖ ਲਓ, 1984 ਦੇ ਵਿੱਚ ਦਰਬਾਰ ਸਾਹਿਬ ਦੇ ਹਮਲੇ ਦੇ ਰੂਪ ਦੇ ਵਿੱਚ ਦੇਖ ਲਓ ਤੇ ਸਿੱਖ ਕਤਲੇਆਮ ਦੇ ਰੂਪ ਦੇ ਵਿੱਚ ਦੇਖ ਲਓ, ਤੇ ਚਾਹੇ ਉਹ 2002 ਦੇ ਵਿੱਚ ਗੋਧਰਾ ਦੇ ਦੰਗੇ ਤੇ ਇਸ ਤੋਂ ਇਲਾਵਾ ਜਿਹੜੀਆਂ ਦੇਸ਼ ਦੇ ਵਿੱਚ ਫਿਰਕੂ ਘਟਨਾਵਾਂ ਵਾਪਰਦੀਆਂ ਰਹਿੰਦੀਆਂ। ਅਸਲ ਦੇ ਵਿੱਚ ਲਿਖਣ ਨਾਲ ਕੁਝ ਨਹੀਂ ਹੁੰਦਾ। ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਲਿਖ ਕੇ ਰੱਖਤਾ, ਤੁਸੀਂ ਕਹਿੰਦੇ ਹੋ ਕਿ ਸਾਡਾ ਸੰਵਿਧਾਨ ਹੈ, ਅਸੀਂ ਇਹਦੇ ਮਤਹਿਤ ਚੱਲਦੇ ਹਾਂ, ਇਹਦੇ ਮੁਤਾਬਕ ਚੱਲਦੇ ਹਾਂ, ਇਹ ਲਿਖਣ ਨਾਲ ਕੁਝ ਨਹੀਂ ਹੁੰਦਾ। ਤੁਹਾਨੂੰ ਉਹ ਅਪਲਾਈ ਕਰਨਾ ਪੈਂਦਾ ਤੁਹਾਡੇ ਸਮਾਜ ਦੇ ਉੱਤੇ, ਤੁਹਾਨੂੰ ਉਹਨੂੰ ਕੰਟੀਨਿਊ ਕਰਨਾ ਪੈਂਦਾ, ਉਹਦੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਨੇ ਉਹਨੂੰ ਜਾਰੀ ਰੱਖਣਾ ਪੈਂਦਾ ਲੋਕਾਂ ਦੇ ਵਿੱਚ ਸੰਦੇਸ਼ ਦੇਣ ਦੇ ਲਈ ਕਿ ਹਾਂ ਤੁਹਾਡੀ ਰਾਖੀ ਦੇ ਲਈ ਕੁਛ ਹੈਗਾ। ਜਦੋਂ ਆਪਾਂ ਗੱਲ ਕਰ ਰਹੇ ਸੀਗੇ ਕਿ ਹਰੇਕ ਜਿਹੜਾ ਕੋਈ ਵੀ ਮੁਲਕ ਆ ਉਹਦਾ ਸੰਵਿਧਾਨ ਹੈ ਤਾਂ ਉਹਦੇ ਪ੍ਰੀਐਂਬਲ ਤੋਂ, ਉਹਦੀ ਭਾਵਨਾ ਤੋਂ ਇਹ ਸਪਸ਼ਟ ਹੋ ਜਾਂਦਾ ਕਿ ਉਹਦਾ ਰੁਖ ਕਿੱਧਰ ਨੂੰ ਆ, ਤੇ ਇੱਥੇ ਰੁਖ ਨੂੰ ਮੋੜਾ ਦਿੱਤਾ ਗਿਆ ਸੀ। ਤਾਂ ਇਹ ਕਿ ਇਹ ਇੱਕ ਯੂਨੀਅਨ ਹੈ ਸਟੇਟਸ ਦੀ, ਜਿਹੜੀਆਂ ਵੱਖ-ਵੱਖ ਸੂਬੇ ਨੇ ਤੇ ਉਹਨਾਂ ਦਾ ਆਪਣਾ ਕਲਚਰ ਆ, ਆਪਣਾ ਸੱਭਿਆਚਾਰ ਆ, ਆਪਣੀ ਬੋਲੀ ਆ। ਪਰ ਹੁਣ ਆਪਾਂ ਕਿੰਨੀ ਚਰਚਾ ਕਰਦੇ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਕਿ ਇਹ ਬੋਲੀ, ਇਹ ਸਾਰਾ ਕੁਛ ਉਹਨੂੰ ਇਕਜੁੱਟ ਕੀਤਾ ਜਾ ਰਿਹਾ, ਉਹਨੂੰ ਇੱਕੋ ਹੀ ਰੰਗ ਦਿੱਤਾ ਜਾ ਰਿਹਾ। ਉਹ ਰੰਗ ਗਲਤ ਹੈ। ਇਸ ਦੁਨੀਆ ਦੇ ਵਿੱਚ, ਇਸ ਮੁਲਕ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਨੇ ਜਿਨ੍ਹਾਂ ਦੀ ਆਪਣੀ ਭਾਸ਼ਾ, ਆਪਣਾ ਵਿਰਸਾ, ਆਪਣਾ ਸੱਭਿਆਚਾਰ ਆ ਤੇ ਆਪਣਾ ਖਾਸ ਖਿੱਤਾ। ਉਹ ਚਾਹੇ ਕੋਈ ਝਾਰਖੰਡ ਦਾ ਹੋਵੇ, ਚਾਹੇ ਕੋਈ ਆਦੀਵਾਸੀ ਹੋਵੇ ਤੇ ਚਾਹੇ ਕੋਈ ਉੱਤਰ ਭਾਰਤ ਦਾ ਹੋਵੇ, ਚਾਹੇ ਕੋਈ ਸਾਊਥ ਦਾ ਹੋਵੇ। ਜਿਹੜੀ ਆ ਇਲਾਕਾਈ ਜਿਹੜੀ ਸਵੈਮਾਨ ਆ ਨਾ, ਇਹ
ਆਪਾਂ ਨੂੰ ਲੱਗਦਾ ਕਿ ਸ਼ਾਇਦ ਆਪਣੇ ਪੰਜਾਬੀਆਂ 'ਚ ਜ਼ਿਆਦੇ ਹੈ, ਪਰ ਤੁਸੀਂ ਸਾਊਥ ਵਾਲਿਆਂ ਦੇ ਵਿੱਚ ਜਾ ਕੇ ਵੇਖੋ ਕਦੇ ਉਹਨਾਂ ਦੇ ਅਖਬਾਰ, ਉਹਨਾਂ ਦੇ ਆਰਟੀਕਲ, ਉਹਨਾਂ ਦੇ ਲੀਡਰਾਂ ਬਾਰੇ, ਹਾਲਾਂਕਿ ਘੁਟਾਲੇ ਉੱਧਰ ਵੀ ਬਹੁਤ ਹੁੰਦੇ ਆ, ਮੋਟੇ ਹੁੰਦੇ ਆ, ਇਹਦੇ 'ਚ ਕੋਈ ਦੋ ਰਾਏ ਨਹੀਂ ਗੀ, ਪਰ ਉਹ ਲੋਕ ਆਪਣੀ ਬੋਲੀ ਤੇ ਆਪਣੇ ਵਿਰਸੇ ਤੇ ਮਾਣ ਬਹੁਤ ਕਰਦੇ ਆ, ਉਹਨੂੰ ਰਲਗੱਡ ਨਹੀਂ ਹੋਣ ਦਿੰਦੇ। ਆਪਣੇ ਤਾਂ ਬੋਰਡਾਂ ਤੇ ਹਾਈਵੇਜ਼ ਦੇ ਉੱਤੇ ਹਿੰਦੀ 'ਚ ਬੋਰਡ ਲਾ ਤੇ ਆਪਣੇ ਤਾਂ ਅੱਧੋ ਵੱਧ ਵਸੋਂ ਇਹੀ ਕਹੀ ਜਾਂਦੀ ਵੀ ਇਹਦੇ ਨਾਲ ਕੀ ਹੋ ਗਿਆ, ਕੀ ਫਰਕ ਪੈਂਦਾ। ਉਹਨਾਂ ਨੂੰ ਇਹ ਅਹਿਸਾਸ ਹੀ ਨਹੀਂਗਾ ਵੀ ਸਾਡੀ ਪਛਾਣ ਦੇ ਨਾਲ ਜੁੜੀ ਇਹ ਗੱਲ ਆ। ਅਸੀਂ ਹਮੇਸ਼ਾ ਇਹ ਗੱਲ ਕਰਦੇ ਹਾਂ ਕਿ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਤੇ ਜਿਹੜੇ ਅਸੀਂ ਪੰਜਾਬ ਦੇ ਵਿੱਚ ਆਏ ਹਾਂ, ਉਹ ਸਿਰਫ ਅਸੀਂ ਇਹ ਨਹੀਂ ਹੈ ਕਿ ਸਾਨੂੰ ਇੱਕ ਪਛਾਣ ਮਿਲ ਗਈ, ਉਹ ਸਾਡੇ ਸਵੈ ਮਾਣ ਦੇ ਨਾਲ ਜੁੜੀ ਹੋਈ ਹੈ। ਅੱਜ ਪੰਜਾਬ ਨੂੰ ਕੋਈ ਮੰਦਾ ਚੰਗਾ ਕਹਿੰਦਾ, ਸਾਡਾ ਖੂਨ ਖੋਲਦਾ। ਪੰਜਾਬੀ ਮਾਂ ਬੋਲੀ ਨੂੰ ਜੇ ਕੋਈ ਗਲਤ ਕਹਿੰਦਾ ਤੇ ਸਾਨੂੰ ਉਹ ਬੁਰਾ ਲੱਗਦਾ ਬੰਦਾ, ਔਰ ਲੱਗਣਾ ਵੀ ਚਾਹੀਦਾ, ਔਰ ਇਹ ਸਵੈ ਮਾਣ ਹੈ। ਸਾਊਥ ਦੇ ਵਿੱਚ ਇਹ ਚੀਜ਼ ਆਪਣੇ ਨਾਲੋਂ ਵੀ ਕਿਤੇ ਜ਼ਿਆਦਾ ਪ੍ਰਚੰਡ ਆ। ਆਪਣੇ ਨਾਲੋਂ ਵੀ ਲੋਕ ਉਹ ਆਪਣੇ ਖਿੱਤੇ ਦਾ, ਆਪਣੀ ਮਾਂ ਬੋਲੀ ਦਾ ਮਾਣ ਕਰਦੇ। ਇਸ ਕਰਕੇ ਭਾਜਪਾ ਦੀਆਂ ਜਿਹੜੀਆਂ ਸਟੇਟਮੈਂਟਾਂ ਨੇ, ਅਮਿਤ ਸ਼ਾਹ, ਨਰਿੰਦਰ ਮੋਦੀ ਦੀਆਂ, ਇਹਨਾਂ ਨੇ ਸਾਊਥ ਦੇ ਵਿੱਚ ਸਟੇਟਮੈਂਟਾਂ ਕੱਢ ਕੇ ਵੇਖਿਓ। ਉੱਥੇ ਉੱਤਰ ਭਾਰਤ ਕਾਓ ਬੈਲਟ 'ਚ ਤਾਂ ਤੁਹਾਨੂੰ ਪਤਾ ਨਾ ਇਹ ਪੂਰਾ ਆਪਦੇ ਪੂਰਾ ਜ਼ੁਲਮ ਦਾ ਜਿਹੜਾ ਸੱਤਾ ਦੇ ਹੰਕਾਰ ਦਾ ਤਾਂਡਵ ਕਰਦੇ ਆ ਪੂਰਾ। ਪਰ ਸਾਊਥ ਦੇ ਵਿੱਚ ਜਾ ਕੇ ਇਹਨਾਂ ਦੀ ਪੋਲਿਟਿਕਸ ਨੂੰ ਦੇਖਿਓ ਕਦੇ। ਉੱਥੇ ਪਿੱਛੇ ਜੇ RSS ਨੇ ਕਰਨਾਟਕਾ ਦੇ ਵਿੱਚ ਜਾਂ ਕੇਰਲਾ ਦੇ ਵਿੱਚ ਪੈਰ ਪਸਾਰੇ, ਉੱਥੇ ਹਿੰਸਾ ਬਹੁਤ ਹੋਈ। ਪੱਛਮੀ ਬੰਗਾਲ ਦੇ ਵਿੱਚ ਵੀ ਹਿੰਸਾ ਬਹੁਤ ਹੋਈ। ਹਿੰਸਾ ਕਿਉਂ ਹੁੰਦੀ ਹੈ? ਹਿੰਸਾ ਤਾਂ ਹੁੰਦੀ ਜਦੋਂ ਤੁਸੀਂ ਇੱਕ ਖਾਸ ਵਰਗ ਨੂੰ ਟਾਰਗੇਟ ਕਰਕੇ ਉਹਨੂੰ ਚਿੜਾਉਣੇ ਹੋ, ਖਿਜਾਉਣੇ ਹੋ, ਤੇ ਉਹਦੇ ਧਾਰਮਿਕ ਜੋ ਮਰਿਆਦਾਵਾਂ ਨੇ ਜਾਂ ਉਹਨਾਂ ਦੇ ਦਿਨ ਤਿਉਹਾਰ ਨੇ, ਉਹਨਾਂ ਦੇ ਵਿੱਚ ਜਾ ਕੇ ਖਲਲ ਪਾਉਣੇ ਹੋ, ਉਹਨਾਂ ਦੇ ਵਿੱਚ ਜਾ ਕੇ ਹੁੱਲੜਬਾਜ਼ੀ ਕਰਦੇ ਹੋ, ਉੱਥੋਂ ਹਿੰਸਾ ਹੁੰਦੀ ਹੈ। ਆਮ ਤੌਰ ਤੇ ਤਾਂ ਲੋਕਾਂ ਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਕਿ ਫਲਾਂ ਬੰਦਾ। ਸੋ ਇਸ ਕਰਕੇ ਉਹਨਾਂ ਨੇ ਹੁਣ ਆਮ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਹੜੇ ਕਿ ਕਹਿੰਦੇ ਨੇ ਮੈਂ ਰੂਸ ਤੇ ਯੂਕਰੇਨ ਦੀ ਜੰਗ ਬੰਦ ਕਰਾ ਦੂੰਗਾ, ਮੈਂ ਫਲਾਮ ਦੀ ਜੰਗ ਬੰਦ ਕਰਾ ਦੂੰਗਾ, ਜਦ ਕਿ ਉਹਨਾਂ ਦੇ ਆਪਣੇ ਭਾਰਤ ਦੇ ਵਿੱਚ ਮਣੀਪੁਰ ਦੇ ਹਾਲਾਤ ਤੁਸੀਂ ਦੇਖ ਲਓ, ਸ਼ਿਮਲਾ ਦੇ ਵਿੱਚ ਪਿੱਛੇ ਜੇ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਕੇ ਹਟਿਆ, ਉੱਥੋਂ ਦੇ ਹਾਲਾਤ ਤੁਸੀਂ ਦੇਖ ਲਓ। ਇਸ ਤੋਂ ਇਲਾਵਾ ਸਾਊਥ ਦੇ ਵਿੱਚ ਬਹੁਤ ਥਾਵਾਂ ਤੇ, ਪੱਛਮੀ ਬੰਗਾਲ ਦੇ ਵਿੱਚ ਹਿੰਸਾ ਕਿੰਨੀ ਹੋਈ ਹੈ, ਬਹਿਰਾਈਚ ਦੇ ਵਿੱਚ ਹਿੰਸਾ ਕਿੰਨੀ ਹੋਈ ਹੈ। ਕੋਈ ਵੀ ਇਲਾਕਾ, ਚਾਹੇ ਉਹ ਉੱਤਰ ਦਾ, ਚਾਹੇ ਉਹ ਪੂਰਬ ਦਾ, ਚਾਹੇ ਉਹ ਪੱਛਮ ਦਾ, ਚਾਹੇ ਉਹ ਦੱਖਣ ਦਾ, ਉੱਥੇ ਕਿਸੇ ਵੀ ਥਾਂ ਦੇ ਉੱਤੇ ਭੂਗੋਲਿਕ ਤੌਰ ਤੇ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਉੱਥੇ ਸਾਰੇ ਇਲਾਕੇ ਦੇ ਵਿੱਚ ਸ਼ਾਂਤੀ ਆ, ਉੱਥੇ ਕੋਈ ਲੋਕਾਂ ਦੀ ਤਰੱਕੀ ਬੜੀ ਹੋ ਰਹੀ ਹੈ, ਲੋਕ ਆਪੋ ਆਪਣੇ ਕੰਮੀ ਲੱਗੇ ਹੋਏ ਨੇ। ਲੋਕਾਂ ਨੇ ਇੱਕੋ ਹੀ ਯਾਰ ਲਾਇਆ ਹੋਇਆ ਸਿਆਸਤ ਨੇ, ਉਹ ਹੈ ਕਿ ਦੂਜਿਆਂ ਨੂੰ ਤੰਗ ਕਰਨਾ, ਠਿੱਠ ਪਰੇਸ਼ਾਨ ਕਰਨਾ ਤੇ ਉਹਨਾਂ ਦੇ ਆਰਥਿਕ ਵਸੀਲਿਆਂ ਨੂੰ ਖੋਹ ਲੈਣਾ। ਹੁਣ ਜਿਹੜੇ ਮਣੀਪੁਰ ਦੇ ਵਿੱਚ ਲੋਕ ਨੇ, ਉਹਨਾਂ ਦੇ ਵਿੱਚੋਂ ਬਹੁਤੇ ਲੋਕ ਅਜਿਹੇ ਸੀ ਜਿਹੜੇ ਆਰਥਿਕ ਤੌਰ ਤੇ ਬਹੁ ਗਿਣਤੀ ਮਤਈ ਭਾਈਚਾਰੇ ਨਾਲੋਂ ਕਿਤੇ ਜ਼ਿਆਦਾ ਸੰਪੰਨ ਸੀਗੇ, ਕਿਤੇ ਜ਼ਿਆਦਾ ਸੌਖੇ ਸੀ। ਪਰ ਹੁਣ ਜਦੋਂ ਉਹਨਾਂ ਨੂੰ ਉਜਾੜ ਹੀ ਦਿੱਤਾ ਗਿਆ ਤੇ ਬੰਦਾ ਕੀ ਕਰੂਗਾ ਕਾਰੋਬਾਰ ਨੂੰ? ਜਦੋਂ ਉੱਥੇ ਮੰਤਰੀਆਂ ਦੇ ਘਰ ਲੁੱਟੇ ਗਏ, ਪੁਲਿਸ ਥਾਣਿਆਂ ਨੂੰ ਅੱਗਾਂ ਲਾ ਦਿੱਤੀਆਂ ਗਈਆਂ, ਅਸਰਾ ਲੁੱਟ ਲਿਆ ਗਿਆ, ਔਰ ਉੱਥੋਂ ਦਾ ਜਿਹੜਾ ਬੇਸ਼ਰਮ ਮੁੱਖ ਮੰਤਰੀ ਹੈ ਬਰੇਨ ਸਿੰਘ, ਇੱਥੇ ਤਾਂ ਸਾਡੇ ਤਾਂ ਰਾਜਪਾਲ, ਇਹ ਤਾਂ ਮਾੜੀ ਜਿਹੀ ਘਟਨਾ ਵਾਪਰ ਜੇ, ਰਾਜਪਾਲ ਕਹਿੰਦਾ ਮੈਂ 270 ਲਾ ਦੂੰਗਾ, ਮੈਂ 156 ਲਾ ਦੂੰਗਾ, ਮੈਂ ਫਲਾਂ ਧਾਰਾ ਲਾ ਦੂੰਗਾ, ਰਾਸ਼ਟਰਪਤੀ ਰਾਜ। ਬਈ ਸ਼ਰਮ ਕਰੋ, ਤੁਹਾਡੇ ਰਾਜ ਦੇ ਵਿੱਚ ਮਣੀਪੁਰ ਦੇ ਵਿੱਚ ਕੀ ਹੋ ਰਿਹਾ, ਤੁਹਾਡੇ ਰਾਜ ਦੇ ਵਿੱਚ ਯੂਪੀ ਦੇ ਵਿੱਚ ਕੀ ਕੁਛ ਹੋ ਰਿਹਾ, ਤੁਹਾਨੂੰ ਪੰਜਾਬ ਹੀ ਦਿਖਦਾ ਹਰ ਵਾਰੀ। ਸੋ ਇਸ ਕਰਕੇ ਬਹੁਤ ਮਾੜੀ ਗੱਲ ਹੈ ਕਿ ਤੁਸੀਂ ਨਾਅਰਾ ਦਿੰਦੇ ਹੋ ਵਿਸ਼ਵ ਗੁਰੂ ਹੋਣ ਦਾ, ਜਦ ਕਿ ਤੁਹਾਡੀ ਸ਼ਬਦਾਵਲੀ, ਤੁਹਾਡੀ ਬੋਡੀ ਲੈਂਗੁਏਜ, ਤੁਹਾਡੀ ਅਹੁਦੇ ਦੀ ਮਾਣ ਮਰਿਆਦਾ, ਸੱਤਾ ਰੱਖਣ ਖਾਤਰ, ਸੱਤਾ ਜਿੱਤਣ ਖਾਤਰ ਤੁਸੀਂ ਇਹਨਾਂ ਚੋਂ ਕਿਸੇ ਚੀਜ਼ ਦੀ ਵੀ ਪਰਵਾਹ ਨਹੀਂ ਕਰਦੇ, ਔਰ ਇਹਨਾਂ ਨੂੰ ਤਾਰ-ਤਾਰ ਕਰਦੇ ਹੋ। ਔਰ ਪ੍ਰਧਾਨ ਮੰਤਰੀ ਦਾ ਕੰਮ ਇਹ ਨਹੀਂ ਹੁੰਦਾ ਕਿ ਉਹ ਜਾ ਕੇ ਜਿਵੇਂ ਆਪਾਂ ਇੱਥੇ ਗੱਲ ਕਰਦੇ ਹਾਂ ਕਿਸੇ ਰਿਪੋਰਟਾਂ ਨੂੰ ਲੈ ਕੇ, ਮਨ ਕੀ ਬਾਤ ਰੇਡੀਓ, ਜਨ ਕੀ ਬਾਤ ਵੀ ਕਰਨੀ ਹੁੰਦੀ ਹੈ ਉਹਨਾਂ ਨੇ, ਲੋਕਾਂ ਨੂੰ ਨਾਲ ਲੈ ਕੇ ਵੀ ਤੁਰਨਾ ਹੁੰਦਾ। ਸੁਨੀਲ ਜਾਖੜ ਦੀ ਗੱਲ ਕਰਾਂਗੇ, ਉਹਨਾਂ ਨੇ ਇੱਕ ਬੜੀ ਅਹਿਮ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਸੋਚਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਾਹੀਆ ਕਰਾਰ ਦਿੱਤੇ ਹੋਣ ਦੇ ਕਾਰਨ ਪਾਰਟੀ ਆਪਣੇ ਗੜ੍ਹ ਦੇ ਵਿੱਚ ਜ਼ਿਮਨੀ ਚੋਣ ਲੜਨ ਦੀ ਹਿੰਮਤ ਨਹੀਂ ਕਰ ਸਕੀ। ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਵੱਡੇ ਗੁਨਾਹ ਹੋਏ ਨੇ, ਇਹਨਾਂ ਗੁਨਾਹਾਂ ਦੇ ਲਈ ਗੁਨਾਹਗਾਰਾਂ ਨੂੰ ਅਹਿਸਾਸ ਕਰਵਾਉਣ ਦੇ ਲਈ ਸਜ਼ਾ ਮਿਲਣੀ ਵੀ ਜ਼ਰੂਰੀ ਹੈ, ਪਰ ਤਨਖਾਹ ਕੀ ਅਤੇ ਕਿੰਨੀ ਸਖਤ ਹੋਵੇ ਇਸ ਦਾ ਫੈਸਲਾ ਕਰਨ ਦੇ ਸਮੇਂ ਦੇ ਵਿੱਚ ਵੀ ਇਹ ਤੱਥ ਵਿਚਾਰਿਆ ਜਾਣਾ ਚਾਹੀਦਾ ਕਿ ਇਸ ਦਾ ਅਸਰ ਸਿਰਫ ਕੁਝ ਵਿਅਕਤੀਆਂ ਤੇ ਨਹੀਂ, ਸਗੋਂ ਪੰਥ ਦੀ ਨੁਮਾਇੰਦਗੀ ਕਰਦੀ ਸਿਆਸੀ ਪਾਰਟੀ ਦਾ ਭਵਿੱਖ ਵੀ ਨਿਰਧਾਰਤ ਕਰੇਗਾ। ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੁਨਾਹਗਾਰਾਂ ਨੂੰ ਸਜ਼ਾ ਲਗਾਉਂਦੇ ਹੋਏ ਪੰਥਕ ਪਾਰਟੀ ਨੂੰ ਬਚਾ ਕੇ ਰੱਖਣ ਦਾ ਵੀ ਧਿਆਨ ਰੱਖਿਆ ਜਾਵੇ। ਸੁਨੀਲ ਜਾਖੜ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਸਲਾਹ ਦਿੱਤੀ ਸੀ ਕਿ ਉਹ ਭਲਕੇ ਸਰਪੰਚਾਂ ਨੂੰ ਸੇਧ ਦੇਣ ਦੀ ਬਜਾਏ ਆਪਣੀ ਸਰਕਾਰ ਨੂੰ ਸੇਧ ਦੇਣ, ਜਿਸ ਦੇ ਨਾੜੀਪਣ ਕਰਕੇ ਕਿਸਾਨ ਫਸਲ ਨਾ ਵਿਕਣ ਕਰਕੇ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਹੋ ਰਿਹਾ। ਜਾਖੜ ਸਾਹਿਬ ਦੀ ਇਹ ਜਿਹੜੀ ਸਮੇਂ-ਸਮੇਂ ਤੇ ਉਹਨਾਂ ਨੇ ਦੇਖੋ, ਆਪਾਂ ਉਹਨਾਂ ਦੀ ਰਾਜਨੀਤੀ ਨਾਲ ਸਹਿਮਤ ਹੋਈਏ ਨਾ ਹੋਈਏ, ਉਹਨਾਂ ਨੇ ਪਿਛਲੇ ਦਿਨੀ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਜਦੋਂ ਮਿਲੇ ਸੀਗੇ,
ਤਾਂ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਦੇ ਮਾਮਲੇ ਦੇ ਵਿੱਚ ਤੁਸੀਂ ਆਪਣਾ ਨਜ਼ਰੀਆ ਬਦਲੋ। ਨਾ ਸਿਰਫ ਇੰਨੀ ਗੱਲ ਕਹੀ, ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜਿਹੜੇ ਡੇਰੇਦਾਰ ਨੂੰ ਤੁਸੀਂ ਵਾਰ-ਵਾਰ ਪੈਰੋਲ ਦੇ ਕੇ ਬਾਹਰ ਲਿਆਉਂਦੇ ਹੋ, ਤੁਹਾਨੂੰ ਪਤਾ ਇਹਦਾ ਪੰਜਾਬ ਦੇ ਲੋਕਾਂ ਤੇ ਕੀ ਅਸਰ ਪੈਂਦਾ? ਤੁਹਾਨੂੰ ਪਤਾ ਹੈ ਇਸ ਦਾ ਪੰਜਾਬ ਦੀ ਤਹਿਜ਼ੀਬ ਤੇ ਪੰਜਾਬ ਦੇ ਲੋਕਾਂ ਤੇ ਉਹਨਾਂ ਦੀ ਜਿਹੜੀ ਸਿਆਸੀ ਅਣਖ ਹੈ, ਗੈਰਤ ਹੈ, ਉਹਤੇ ਕੀ ਅਸਰ ਪੈਂਦਾ? ਤੁਹਾਨੂੰ ਇਹ ਚੀਜ਼ਾਂ ਪੰਜਾਬ ਦੇ ਵਿੱਚ ਬਦਲਣੀਆਂ ਪੈਣਗੀਆਂ। ਔਰ ਇਸ ਤੋਂ ਪਹਿਲਾਂ ਕਿਸੇ ਵੀ ਪੰਜਾਬ ਦੇ ਬੀਜੇਪੀ ਦੇ ਨੇਤਾ ਨੇ ਇੰਨੀ ਗੱਲ ਕਹਿਣ ਦੀ ਜ਼ਰੂਰਤ ਨਹੀਂ ਕੀਤੀ। ਇਹਨਾਂ ਨੇ ਕੀ ਕੀਤਾ, ਦਿੱਲੀ ਦੇ ਵਿੱਚੋਂ 370 ਟੁੱਟ ਗਈ, ਇਹ ਕਹਿੰਦੇ ਬੱਲੇ ਬੱਲੇ ਬੱਲੇ। ਉੱਥੇ ਉਹਨਾਂ ਨੇ ਕੋਈ ਸੀਏ ਦੇ ਪ੍ਰੋਟੈਸਟ ਕਰਦਿਆਂ ਨੂੰ ਲੋਕਾਂ ਨੂੰ ਗਾਲਾਂ ਕੱਢੀਆਂ, ਇਹ ਕਹਿੰਦੇ ਹਾਂਜੀ ਅਸੀਂ ਵੀ ਨਾਲ ਹੀ ਹਾਂ। ਉਹਨਾਂ ਨੇ ਕਿਸਾਨੀ ਬਿੱਲ ਲਿਆਂਦੇ, ਇਹ ਕਹਿੰਦੇ ਅਸੀਂ ਵੀ ਨਾਲ ਹੀ ਹਾਂ ਜੀ। ਉਹਨਾਂ ਨੇ ਜੀਐਸਟੀ ਲਿਆਂਦਾ, ਇਹ ਕਹਿੰਦੇ ਅਸੀਂ ਵੀ ਨਾਲ ਹੀ ਹਾਂ ਜੀ। ਉਹਨਾਂ ਨੇ ਨੋਟਬੰਦੀ ਲਿਆਂਦੀ, ਇਹ ਕਹਿੰਦੇ ਅਸੀਂ ਵੀ ਨਾਲ ਹਾਂ ਜੀ। ਉਹ ਗੱਪ ਮਾਰੀ ਗਏ ਬਾਲਾਕੋਟ ਏਅਰ ਤੇ ਸਟ੍ਰਾਈਕ ਦੇ ਮਾਮਲੇ ਦੇ ਵਿੱਚ, ਪੁਲਵਾਮਾ ਦੇ ਮਾਮਲੇ ਦੇ ਵਿੱਚ, ਹੋਰ ਚੀਨ ਦੇ ਮਾਮਲੇ ਦੇ ਵਿੱਚ, ਇਹ ਕਹਿੰਦੇ ਅਸੀਂ ਵੀ ਨਾਲ ਹੀ ਹਾਂ। ਜਦਕਿ ਪੰਜਾਬ ਹੈ ਇਸ ਤਰ੍ਹਾਂ ਦਾ ਨਹੀਂ ਹੈ। ਪੰਜਾਬ ਦਾ ਰੈਕਟ ਕਰਨ ਦਾ ਵੀ ਆਪਣਾ ਇੱਕ ਤਰੀਕਾ ਹੈ। ਸੁਨੀਲ ਜਾਖੜ ਠੀਕ ਹੈ, ਉਹ ਕਾਂਗਰਸ ਦੇ ਨੇ ਤੇ ਅਤੀਤ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਕੰਟਰੋਵਰਸ਼ੀਅਲ ਸਟੇਟਮੈਂਟ ਦਿੱਤੀਆਂ ਵੀ ਹੋਣਗੀਆਂ, ਆਪਾਂ ਇਸ ਗੱਲ ਤੋਂ ਬਚ ਨਹੀਂ ਸਕਦੇ। ਪਰ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਇਹ ਸੂਬਾ ਜਿਹੜਾ, ਇਹਦੀ ਇੱਕ ਪਾਰਟੀ ਦੀ ਜਿਹੜੀ ਹੋਂਦ ਆ ਉਹ ਖਤਮ ਨਹੀਂ ਹੋਣੀ ਚਾਹੀਦੀ। ਪਰ ਉਹ ਹੋਂਦ ਇੱਥੇ ਉਹ ਸ਼ਾਇਦ ਥੋੜ੍ਹਾ ਜਿਹਾ ਗਲਤ ਨੇ, ਉਹ ਹੋਂਦ ਸਿਰਫ ਬਾਦਲਾਂ ਕਰਕੇ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀਆਂ ਨੇ ਤੇ ਸਿੱਖਾਂ ਨੇ ਆਪਣੇ ਖੂਨ ਦੇ ਨਾਲ ਸਿੰਜਿਆ। 1920 ਦੇ ਵਿੱਚ ਇਹ ਪਾਰਟੀ ਆਈ ਸੀ ਤੇ ਹੁਣ 104 ਸਾਲਾਂ ਦੀ ਹੋ ਚੁੱਕੀ ਆ। ਬਹੁਤ ਮਰਹਲੇ ਆਏ ਨੇ ਇਸ ਦੇ ਅਤੀਤ ਦੇ ਵਿੱਚ ਵੀ, ਇਸ ਦੇ ਇਤਿਹਾਸ ਦੇ ਵਿੱਚ ਵੀ। ਜਦੋਂ ਇਹਦੇ ਬਾਰੇ ਕਿਹਾ ਗਿਆ ਕਿ ਇਹਨੇ ਕਾਂਗਰਸ ਦੇ ਵਿੱਚ ਮਰਜ ਹੋ ਗਏ, ਖਤਮ ਹੋ ਗਏ, ਜਦੋਂ ਇਹਦੇ ਬਾਰੇ ਹੋਰ ਬਹੁਤ ਕੁਝ ਬੋਲਿਆ ਗਿਆ, ਪਰ ਵਾਰ-ਵਾਰ ਸ਼੍ਰੋਮਣੀ ਅਕਾਲੀ ਦਲ ਉੱਠਦਾ ਰਿਹਾ ਉਦੋਂ ਤੱਕ ਜਦੋਂ ਤੱਕ ਉਹ ਪੰਜਾਬੀਆਂ ਦੀ ਤੇ ਸਿੱਖਾਂ ਦੀ ਨੁਮਾਇੰਦਗੀ ਕਰਦਾ ਰਿਹਾ। ਪਰ ਜਦੋਂ ਤੋਂ ਇੱਕ ਕੰਪਨੀ ਦੇ ਵਿੱਚ ਤਬਦੀਲ ਹੋਇਆ, ਜਦੋਂ ਤੋਂ ਧਾਰਾ 370 ਤੇ ਹੋਰ ਫੈਡਰਲਿਜ਼ਮ ਦੀ ਲੜਾਈ ਤੋਂ ਪਿੱਛੇ ਹਟਿਆ ਤੇ ਸਿਧਾਂਤਕ ਪਹਿਲੂਆਂ ਤੋਂ ਪਿੱਛੇ ਹਟਿਆ, ਸਿੱਖੀ ਦੇ ਕਈ ਪੰਥਕ ਪਹਿਲੂਆਂ ਤੋਂ ਪਿੱਛੇ ਹਟਿਆ, ਉਦੋਂ ਤੋਂ ਉਹਦਾ ਹਾਸ਼ੀਏਗ੍ਰਸਤ ਹੋਣਾ ਤੈਅ ਹੀ ਸੀਗਾ। ਕਿਉਂਕਿ ਜੇ ਸਿੱਖਾਂ ਦਾ ਅਕਾਲੀ ਦਲ ਹੁੰਦਾ, ਪੰਜਾਬੀਆਂ ਦਾ ਅਕਾਲੀ ਦਲ ਹੁੰਦਾ, ਕਦੇ ਨਾ ਇਸ ਹਾਸ਼ੀਏ ਤੇ ਜਾਂਦਾ। ਹਾਂ, ਇੱਕ ਪਰਿਵਾਰ ਦੀ ਜਗੀਰ ਹੈ, ਉਹਦਾ ਕੋਈ ਕੁਝ ਕਹਿ ਨਹੀਂ ਸਕਦਾ। ਸਿਧਾਂਤ ਵੀ ਹੋਣੇ, ਸਿਧਾਂਤ ਤੋਂ ਭੱਜ ਕੇ, ਪੰਥ ਤੋਂ ਟਾਲਾ ਵੱਟ ਕੇ ਕੋਈ ਵੀ ਸਿਆਸੀ ਤਨਜ਼ੀਮ ਪੰਜਾਬ ਦੇ ਵਿੱਚ ਨਹੀਂ ਚੱਲ ਸਕਦੀ। ਹਾਂ, ਇਹ ਸੱਚ ਹੈ ਕਿ ਕਾਂਗਰਸ ਦੀਆਂ ਸਰਕਾਰਾਂ ਬਣੀਆਂ ਨੇ ਪੰਜਾਬ ਦੇ ਵਿੱਚ, ਪਰ ਉਹਦੇ ਪਿੱਛੇ ਅਕਾਲੀ ਦਲ ਦਾ ਵੀ ਇੱਕ ਹੱਥ ਹੁੰਦਾ ਸੀ, ਜਾਂ ਉਹਦੇ ਰਾਜ ਦੇ ਵਿੱਚ ਜਿਹੜੇ ਫੇਲੀਅਰ ਹੁੰਦੇ ਸੀ ਉਹਨਾਂ ਦਾ ਵੀ ਇੱਕ ਬਹੁਤ ਵੱਡਾ ਕਾਰਨ ਹੁੰਦਾ ਸੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਆਪਾਂ ਪਿਛਲੇ ਕਈ ਦਿਨਾਂ ਤੋਂ ਵਿਸ਼ਵ ਭਰ ਦੀ ਸਿਆਸਤ, ਅਮਰੀਕਾ ਦੀ ਸਿਆਸਤ, ਅਮਰੀਕਾ ਦੀ ਇਕੋਨਮੀ ਤੇ ਹੋਰ ਸਾਰੇ ਪਹਿਲੂਆਂ ਉੱਤੇ ਚਰਚਾ ਲਗਾਤਾਰ ਕਰ ਹੀ ਰਹੇ ਹਾਂ। ਇਹਨਾਂ ਹੀ ਜਿਹੜੀਆਂ ਇਹ ਖਬਰਾਂ ਨੇ, ਪਹਿਲੂ ਨੇ, ਇਹਨਾਂ ਦੇ ਸੰਦਰਭ ਦੇ ਵਿੱਚ ਕਈ ਹੋਰ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।